280 बंद, 280 बंद है। 280 बहुत अच्छा जबरदस्त बंद है। स्टार्ट कर रहे हैं। 280वां बंद है ना जी। जी डॉक्टर साहब, साबित होए लंगोटड़ी सुनी ना था। अच्छा, साबित होए लंगोटड़ी सुनी ना था, काहे झुगड़ा चा उजाड़दा मैं, जिब इश्क तो रहे जे चुप मेरी, काहे एडड़े पाड़ने पाड़दा मैं, जीव मार के रहन जे होए मेरा, एडे मामले कास नू धारदा मैं, इस जीव नू नडड़ी मोल लिता, नहीं ते फकर दा नाम चितारदा मैं, जे तां मस्त उजाड़ विच जा बहिंदा, मैं ही सियालां दियां कास नू झाड़दा मैं, सर रोड़ करा क्यों कन्न पाटन, जे तां कब्र हंकार नू मारदा मैं, जे मैं जानदा कंन तू पाड़ मारे, ये मुंदरा मूल ना साड़दा मैं, जे मैं जानदा हसनों मना करसे, तेरे तिल्ले ते ढाल धार ना मारदा मैं, इके कन्न सवार दे फेर मेरे, इके गत्तू ढलेट सरकार दा मैं, होर वायदा फिक्र ना कोई मैथे, वारस रखदा हां गम यार दा मैं। वारस साबित होए लंगोटड़ी सुनी ना था। साबित लंगोटड़ी का साबित होने का मतलब यह है कि जेड़ा सैलीबस है, जेड़ा मर्द सैलीबस हो जाता है, वो लंगोटड़ी का साबित समझा जाता है, इंजो ही लंगोटी कभी नहीं खोलती। काहे जुगड़ा, जुगड़ा का मतलब है घर, रेजिडेंस, काहे जुगड़ा चा उजाड़दा मैं, जे अपना ये लंगोटी मैं साबित रख सकता, तो फिर मैं मैनू अपना झुग्गा उजाड़न की की लोड़ सी। वैसे वैसे ये तो बेचारे ने इश्क दे विच उजाड़िया, ते उंज ते रोज हज़ारां जंजां चढ़दियां ने, ते उन्हां दे विच इहो कुछ ही हुंदा है, लंगोटे खुलदे ने ते नवें लंगोटे बन जांदे ने। जब इश्क तो रहे जे चुप मेरी, काहे एडड़े पाड़ने पाड़दा मैं, जे इश्क तो इश्क दी गल तो मेरी जुबान, मैं अपनी जुबान नू चुप ला सकदा, ते फिर एडे लम्मे चौड़े झगड़े क्यों पैंदे जेड़े पए ने। जीव मार के रहन जे होए मेरा, एडे मामले कास नू धारदा मैं, ते जे अपना दिल मार के मैं रह सकदा, अपने दिल दी ना मन के, अपने दिल दी इच्छा के मुताबिक ना चल के जे मैं रह सकदा, ते फिर एडे लम्मे चौड़े किस्से कहानियां शुरू करन दी मैनू की लोड़ सीगी कि भी मैं उतों तख्त हज़ारे तो उठिया ते कई सौ मील करके ते चन्हा च गया ते उतों पार लंघिया ते वगैरह वगैरह जो भी तुसी कहानी समझो। इस जीव नू नडड़ी मोह लिता, नहीं ते फकर दा नाम चितारदा मैं, मेरे ते इस दिल नू उस नडड़ी ने मोह लिया सी, इंट्रैप कर लिया सी, नहीं तो मैं फकर दा नाम किथे लेंदा फिरना सी।
ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮੈਂ ਹੀ ਸਿਆਲਾਂ ਦੀਆਂ ਕਾਸ ਨੂੰ ਚਾੜਦਾ ਮੈਂ। ਤੇ ਪਰ ਜੇ ਏਡੀ ਗੱਲ ਸੀਗੀ, ਤੇ ਜੇ ਮੈਂ ਆ ਕੇ ਮਸੀਤ ਦੇ, ਜੇ ਮੈਂ ਉਜਾੜ ਦੇ ਵਿੱਚ ਜਾ ਕੇ ਬਹਿ ਜਾਂਦਾ, ਮਤਲਬ ਹੈ ਦੁਨੀਆ ਦੇ ਨਾਲ ਪੰਗਾ ਨਾ ਲੈਂਦਾ, ਤੇ ਫਿਰ ਮੈਨੂੰ ਕੀ ਲੋੜ ਪਈ ਸੀ ਇਹਨਾਂ ਦੀਆਂ ਮੱਝਾਂ ਚਾਰਨ ਦੀ। ਸਰ ਰੋਡ ਕਰਾ ਕਿਉਂ ਕੰਨ ਪੱਟਣ, ਤੇ ਮੈਂ ਆਪਣਾ ਸਿਰ ਮਨਵਾ ਕੇ ਕੰਨ ਕਿਉਂ ਪੜਾਉਂਦਾ। ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ, ਜੇ ਮੇਰੇ ਅੰਦਰ ਗਰੂਰ ਹੰਕਾਰ ਜਿਹੜਾ ਹੈ ਪਹਿਲੇ ਮੁੱਕ ਚੁੱਕਿਆ ਹੁੰਦਾ, ਤੇ ਫਿਰ ਮੈਂ ਇਹ ਜਿਹੜਾ ਸਿਰ ਨੂੰ ਰੋਡ ਕਰਾਉਣਾ ਤੇ ਕੰਨ ਪਾੜਨ ਦਾ ਅਮਲ ਚੋਂ ਮੈਂ ਕਿਉਂ ਗੁਜ਼ਰਦਾ। ਇਹਦੇ ਚ ਤੁਸੀਂ ਇਹ ਇਸ਼ਾਰਾ ਵੀ, ਇਸ ਇਸ਼ਾਰੇ ਤੇ ਵੀ ਗੌਰ ਕਰੋ ਕਿ ਜਿਹੜੇ ਜੋਗੀ ਸਿਰ ਜਿਹੜਾ ਸਿਰ ਮੁੱਛਾਂ ਸਾਰਾ ਕੁਝ ਰੋਡ ਭੋੜ ਕਰਦੇ ਨੇ ਤੇ ਕੰਨ ਪਾੜਦੇ ਨੇ, ਕੰਨ ਪਾੜ ਕੇ ਤੇ ਔਰਤ ਦਾ ਰੂਪ ਇਖਤਿਆਰ ਕਰਦੇ ਨੇ, ਉਹ ਅਸਲ ਦੇ ਵਿੱਚ ਜਿਹੜਾ ਦੁਨੀਆਦਾਰੀ ਦੇ ਵਿੱਚ ਮਰਦ ਦਾ ਇੱਕ ਗਰੂਰ ਭਰਿਆ ਰੋਲ ਹੈ, ਉਹਨੂੰ ਤਬਾਹ ਕਰਨ ਲਈ ਕਰਦੇ ਨੇ। ਤੇ ਇੱਥੇ ਇਹ ਲੱਗਦਾ ਹੈ ਕਿ ਮੱਝਾਂ ਚਾਰਨ ਦੀ ਹੱਦ ਤੱਕ ਅਜੇ ਉਹਦੇ ਅੰਦਰ ਮਰਿਆ ਨਹੀਂ ਸੀ। ਉਹਨੇ ਜੋਗੀ ਹੋਣਾ ਸੀ, ਉਹਦੇ ਲਈ ਮਾਰਨ ਲਈ ਸਾਰਾ ਕੁਝ ਉਹਦੇ ਲਈ ਜੋਗ ਜ਼ਰੂਰੀ ਸੀ, ਜਿਸ ਵਾਸਤੇ ਉਹਨੂੰ ਵਾਰਿਸ਼ਾਂ ਨੇ ਜੋਗੀ ਬਣਾਇਆ। ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੇ, ਇਹ ਮੁੰਦਰਾ ਮੂਲ ਨਾ ਸਾੜਦਾ ਮੈਂ। ਜੇ ਮੈਨੂੰ ਇਹ ਪਤਾ ਹੁੰਦਾ ਨਾ ਕਿ ਤੂੰ ਮੇਰੇ ਐਵੇਂ ਕੰਨ ਪਾੜ ਦੇਂਗਾ, ਤੇ ਮੈਂ ਤੇਰੀਆਂ ਮੁੰਦਰਾਂ ਨੂੰ ਅੱਗ ਵੀ ਨਾ ਲਾਉਂਦਾ। ਜੇ ਮੈਂ ਜਾਣਦਾ ਹੱਸਣੋਂ ਮਨਾ ਕਰਸੇ, ਤੇਰੇ ਤਿੱਲੇ ਤੇ ਧਾਰ ਨਾ ਮਾਰ। ਜੇ ਮੈਨੂੰ ਇਹ ਪਤਾ ਹੁੰਦਾ ਕਿ ਤੂੰ ਮੈਨੂੰ ਅੱਜ ਤੋਂ ਬਾਅਦ ਹੱਸਣਾ ਮਨਾ ਕਰ ਦੇਗਾ, ਤੇ ਮੈਂ ਤੇ ਤੇਰੇ ਤਿੱਲੇ ਦੇ ਪਿਸ਼ਾਬ ਵੀ ਨਾ ਕਰਦਾ। ਇੱਕੇ ਕੰਨ ਸਵਾਰ ਦੇ ਫੇਰ ਮੇਰੇ, ਸਵਾਰ ਦੇ ਦਾ ਮਤਲਬ ਹੈ ਸਾਬਤ ਕਰ ਦੇ, ਠੀਕ ਕਰ ਦੇ, ਜੋੜ ਦੇ, ਜਾਂ ਤੇ ਮੇਰੇ ਕੰਨ ਨੂੰ ਮੁੜ ਕੇ ਜੋੜ ਜਿਹੜੇ ਤੂੰ ਪਾੜੇ ਨੇ। ਇੱਕੇ ਗੱਤੋਂ ਦਲੇਰ ਸਰਕਾਰ ਦਾ ਮੈਂ, ਤੇ ਜਾਂ ਫਿਰ ਮੈਂ ਸਰਕਾਰ ਦੇ ਅੱਗੇ ਜਾ ਕੇ ਦਰਖਾਸਤ ਦਿਆਂਗਾ। ਦਲੇਰ ਦਾ ਜਿਹੜਾ ਲਫ਼ਜ਼ ਹੈ ਇਹ ਬਣਿਆ ਹੈ ਢਾਲ ਤੋਂ, ਤੇ ਜਿਹੜੇ ਲੋਕੀ ਐਪਲੀਕੇਸ਼ਨਾਂ ਲੈ ਕੇ ਬਾਦਸ਼ਾਹ ਦੇ ਕੋਲ ਜਾਂਦੇ ਸਨ, ਉਹ ਜਾ ਕੇ ਉਹ ਢਾਲ ਵਾਲੇ ਜਿਹੜੇ ਉਹਨਾਂ ਦੇ ਹੁੰਦੇ ਸਨ ਗਾਰਡਸ, ਉਹਨਾਂ ਨੂੰ ਆਪਣੀ ਅਰਜ਼ੀਆਂ ਦਿੰਦੇ ਸਨ। ਇਹ ਇਹਦੀ ਬੈਕਗਰਾਉਂਡ ਆ। ਇੱਕੇ ਗੱਤੂ ਦਲੇਤ ਸਰਕਾਰ ਦਾ ਮੈਂ, ਹੋਰ ਵਾਦਾ ਫਿਕਰ ਨਾ ਕੋਈ ਮੈਥੇ, ਵਾਰਸ ਰੱਖਦਾ ਹਾਂ ਗਮ ਯਾਰ ਦਾ ਮੈਂ। ਹੋਰ ਮੈਨੂੰ ਇਸ ਤੋਂ ਇਲਾਵਾ ਕੋਈ ਫਿਕਰ ਫਾਕਾ ਨਹੀਂ ਹੈਗਾ, ਮੈਨੂੰ ਤਾਂ ਸਿਰਫ ਆਪਣੇ ਇੱਕ ਯਾਰ ਦਾ ਗਮ ਹੈਗਾ, ਇੱਕੋ ਹੀ ਹੈ, ਬਾਕੀ ਹੋਰ ਕੁਛ ਨਹੀਂ ਹੈਗਾ। ਹਾਂਜੀ, ਕੋਈ ਸਵਾਲ? ਡਾਕਟਰ ਸਾਹਿਬ ਦੱਸੋ ਕਿ ਇੱਥੇ ਰਾਂਝਾ ਥੋੜਾ ਨਾਥ ਨੂੰ ਥੋੜਾ ਜਿਹਾ ਡਰਾ ਵੀ ਰਿਹਾ ਕਿ ਮੈਂ ਕੰਪਲੇਨ ਕਰ ਦੂੰਗਾ। ਦੇਖੋ ਆਪਣਾ ਅਮਰਜੀਤ ਜੀ, ਇਹਨੂੰ ਮੈਂ ਕਾਫੀ ਦਫਾ ਤੁਹਾਨੂੰ ਅਰਜ਼ ਕਰ ਚੁੱਕੇ ਹਾਂ ਕਿ ਇਹ ਮਲਟੀ ਡਾਇਮੈਂਸ਼ਨਲ ਰਾਈਟਿੰਗ ਹੈ। ਹਾਂਜੀ, ਇਹਦੀ ਇੱਕ ਡਾਇਮੈਂਸ਼ਨ ਨਹੀਂ ਹੈਗੀ, ਇਹਦੀ ਇੱਕ ਡਾਇਮੈਂਸ਼ਨ ਫਿਲੋਸੋਫੀਕਲ ਹੈ, ਇਹਦੀ ਇੱਕ ਡਾਇਮੈਂਸ਼ਨ ਜਿਹੜੀ ਹੈ ਉਹ ਬਿਲਕੁਲ ਹੀ ਡਰਾਮੇ ਦੀ ਹੈਗੀ ਹੈ।
ਆਮ ਡਰਾਮਾ ਹੋ ਰਿਹਾ ਹੈ ਪਿੰਡ 'ਚ। ਤੇ ਆਪਣਾ ਵਾਰਿਸ ਸ਼ਾਹ ਜਿਹੜਾ ਹੈ ਉਹ ਹੁਣ ਜਿਵੇਂ ਪਹਿਲੇ ਕਿਹਾ ਸੀਗਾ ਕਿ ਵਾਰਿਸ ਸ਼ਾਹ ਹੁਣ ਇੱਥੋਂ ਜਿੱਥੇ ਕਹਾਣੀ ਪਹੁੰਚ ਚੁੱਕੀ ਹੈ, ਇੱਥੋਂ ਹੁਣ ਉਹ ਇਸ਼ਕ ਦਾ ਜਿਹੜਾ ਇੰਸਟੀਟਿਊਸ਼ਨ ਹੈ, ਯੋਗ ਦਾ ਜਿਹੜਾ ਇੰਸਟੀਟਿਊਸ਼ਨ ਹੈ, ਉਹਦੀ ਸੁਸਾਇਟੀ ਦੇ ਵਿੱਚ ਕੰਟਰੀਬਿਊਸ਼ਨ ਕੀ ਹੈ ਜਾਂ ਨਾਨ ਕੰਟਰੀਬਿਊਸ਼ਨ ਕੀ ਹੈ, ਉਹਨੂੰ ਉਹ ਐਨਾਲਾਈਜ਼ ਕਰੇਗਾ। ਪਹਿਲੇ ਅਗਰ ਤੁਸੀਂ ਸ਼ੁਰੂ 'ਚ ਦੇਖਦੇ ਆਓ ਤੇ ਉਹ ਮਸੀਤ ਤੋਂ ਸ਼ੁਰੂ ਹੋਇਆ ਸੀ, ਮਸੀਤ ਤੋਂ ਮੁੱਲਾਂ ਵੱਲ ਗਿਆ ਸੀ, ਠੀਕ ਹੈ ਨਾ ਜੀ। ਹਾਂਜੀ ਮੁੱਲਾਂ ਤੋਂ ਮੁੱਲਾਂ ਵੱਲ ਗਿਆ ਸੀ, ਯਾਨੀ ਕਮਰਸ਼ੀਅਲ ਤਬਕੇ ਵੱਲ। ਤੇ ਹੁਣ ਉਹ ਜਿਹੜਾ ਸਭ ਤੋਂ ਵੱਡਾ ਇੰਸਟੀਟਿਊਸ਼ਨ ਹੈ ਯੋਗ ਦਾ, ਹੁਣ ਉਹਦੇ ਉੱਤੇ ਉਹ ਆ ਗਿਆ ਹੈ। ਕਿਆ ਉਹ ਇਹ ਰਿਹਾ ਹੈ ਕਿ ਇਸ ਸੁਸਾਇਟੀ ਦੇ ਜਿਹੜੇ ਵੀ ਇੰਸਟੀਟਿਊਸ਼ਨ ਬਣੇ ਨੇ, ਬੇਸ਼ੱਕ ਉਹ ਇਹਦੀ ਬਗਾਵਤ ਵਿੱਚ ਵੀ ਬਣੇ ਨੇ, ਉਹ ਵੀ ਇਹਨੂੰ ਚਲਾਉਣ ਦੇ ਕੰਮ ਆਉਂਦੇ ਨੇ। ਗੱਲ ਸਮਝਿਓ ਗੱਲ ਦੀ। ਵਾਕਈ, ਕਿਉਂਕਿ ਮੈਂ ਜਿਹੜੀ ਸਟੇਜ ਤੇ ਐਕਟ ਆਊਟ ਕੀਤਾ ਦੇਖਿਆ ਨਾ ਇਹ ਚੀਜ਼ਾਂ ਨੂੰ, ਮਤਲਬ ਕਿ ਡਰਾਮਾਟਾਈਜ਼ ਕਰਦੇ ਨੇ, ਜਿੱਦਾਂ ਤੁਸੀਂ ਕਹਿੰਦੇ ਹੋ ਬੜੀਆਂ ਡਾਇਮੈਂਸ਼ਨਸ ਨੇ। ਸਟੇਜ ਦੀ ਡਾਇਮੈਂਸ਼ਨ ਤਾਂ ਇਹੀ ਆ ਕਿ ਉਹਦੇ 'ਚ ਜੀ ਆਪਸ 'ਚ ਲੜਾਈ ਝਗੜਾ ਦੋਹਾਂ ਦਾ ਹੁੰਦਾ, ਕਹਿੰਦਾ ਮੈਂ ਸਰਕਾਰ ਨੂੰ ਸੱਦ ਲੂੰਗਾ। ਸੋ ਉਹ ਤਾਂ ਨੈਚੁਰਲੀ ਲਿਟਰਲ ਗੱਲ ਹੈ ਨਾ। ਆਹੋ, ਮਤਲਬ ਉਹ ਤੇ ਇੱਕ ਤਰੀਕੇ ਦੇ ਨਾਲ ਵਾਰਿਸ ਸ਼ਾਹ ਡਰਾਮਾ ਕਰ ਰਿਹਾ ਨਾ ਕਿ ਬਈ ਜੇ ਉਸ ਵੇਲੇ ਇਨਸਾਫ ਲੈਣਾ ਹੁੰਦਾ ਸੀ ਲੋਕਾਂ ਨੂੰ ਤੇ ਉਹ ਕੀ ਕਰਦੇ ਸਨ। ਇੱਕ ਹੋਰ ਦੱਸੋ ਡਾਕਟਰ ਸਾਹਿਬ ਕਿ ਜਿਹੜਾ ਯੋਗ ਹੈ, ਯੋਗ ਦੇ ਵਿੱਚ ਸਿਰਫ ਮਰਦਾਂ ਨੂੰ ਹੁੰਦਾ ਕਿ ਲੇਡੀਜ਼ ਵੀ ਯੋਗ ਲੈਂਦੀਆਂ ਨੇ? ਕੋਈ ਐਸੀ ਹੈ ਪ੍ਰਥਾ? ਬਿਲਕੁਲ ਜੋਗਣਾ ਹੁੰਦੀਆਂ ਸਨ, ਜੋਗਣਾ ਹੁੰਦੀਆਂ ਸਨ। ਔਰ ਖਾਸ ਤੌਰ ਦੇ ਉੱਤੇ ਜਿਹੜਾ ਬੁੱਧ ਮਤ ਹੈ ਉਹਦੇ ਵਿੱਚ ਤੇ ਸੰਘਾਂ ਦੇ ਵਿੱਚ ਔਰਤਾਂ ਹੁੰਦੀਆਂ ਸਨ। ਗੱਲ ਪੁੱਛਣੀ ਸੀ ਡਾਕਟਰ ਸਾਹਿਬ ਜੀ ਜੀ ਕਿ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਵੀ ਉਹ ਇੱਕ ਔਰਤ ਦਾ ਭੇਸ ਬਣਾਉਂਦੇ ਨੇ, ਸਿਰ ਸੁਰਮਨਾ ਕੇ ਤੇ ਇਹ ਔਰਤ ਦਾ ਰੂਪ ਬਣਾਉਂਦੇ ਨੇ ਕਿ ਆਪਣੀ ਈਗੋ ਨੂੰ ਮਾਰਦੇ ਨੇ? ਕਿਉਂਕਿ ਔਰਤ ਦਾ ਤੇ ਨਹੀਂ ਸਿਰ ਮੁੰਨਿਆ ਹੁੰਦਾ, ਨਾ ਉਹਦੇ ਬਰਵੱਟੇ ਮੁੰਨੇ ਹੁੰਦੇ, ਨਾ ਉਹਦੇ ਕੰਨ ਪਾਟੇ ਹੁੰਦੇ ਨੇ। ਸੋ ਇਜ਼ਨਟ ਇਟ ਮੋਰ ਕਿ ਉਹ ਆਪਣੀ ਈਗੋ ਨੂੰ ਨਸ਼ਟ ਕਰਦੇ ਨੇ ਰਾਦਰ ਦੈਨ ਕਿ ਵੀ ਇੱਕ ਔਰਤ ਦਾ ਭੇਸ ਬਣਾਉਂਦੇ ਨੇ? ਨਹੀਂ, ਈਗੋ ਨੂੰ ਨਸ਼ਟ ਕਰਦੇ ਨੇ, ਈਗੋ ਨੂੰ ਨਸ਼ਟ ਕਰਦੇ ਨੇ। ਡਾਕਟਰ ਸਾਹਿਬ ਮੇਰੀ ਕਮੈਂਟ ਹੈਗਾ ਤੇ ਮੇਰਾ ਪਰਸਨਲ, ਉਹ ਜਿਹੜਾ ਜੋਗੀਆਂ ਦਾ ਗੁਰੂ ਕੋਲ ਆ ਕੇ ਵਾਲ कटवाना, मुन्ने अपने आईब्रोज उतरवाना, शेव करवाना, रोड बोर्ड करवाना, ਉਹ ਇੱਕ ਸਿੰਬਾਲਿਕ ਵੀ ਤੇ ਹੈਗਾ ਨਾ, ਕਿਉਂਕਿ ਇੱਕ ਮਰਦ ਦੀ ਜਿਹੜੀ ਖੂਬਸੂਰਤੀ ਹੈ ਉਹ ਵਾਲਾਂ ਤੇ ਹੁੰਦੀ ਹੈ। ਅਸੀਂ ਸ਼ੁਰੂ ਤੋਂ ਵੇਖਨੇ ਆ ਕਿ ਵਾਰਿਸ ਸ਼ਾਹ ਜਾਣਬੁੱਝ ਕੇ ਰਾਂਝੇ ਦੇ ਵਾਲਾਂ ਤੇ ਕਿਸ ਨਾਲ ਤੇਲ ਲਾ ਕੇ ਤੇ ਘਿਓ ਲਾ ਕੇ ਤੈਨੂੰ ਸਵਾਰ ਤੇ ਬਣਾ ਕੇ ਰੱਖਿਆ ਹੈ। ਤੇ ਉਹ ਇਹ ਹੁਸਨ ਜਿਹੜਾ ਕਿ ਦੁਨਿਆਵੀ ਹੈ ਤੇ ਫਿਜ਼ੀਕਲ ਹੈ, ਉਹ ਵੀ ਸਿੰਬੋਲਿਕਲੀ ਸ਼ੇਵ ਹੋਣਾ ਇਸ ਦੀ ਦੱਸਦਾ ਹੈ ਕਿ ਤੁਸੀਂ ਆਪਣਾ ਮਾਣ, ਗਰੂਰ ਔਰ ਆਪਣੀ ਜਿਹੜੀ ਵੀ ਤੁਹਾਡੀ ਮਾਨਤਾ ਹੈ ਆਪਣੀ ਫਿਜ਼ੀਕਲ ਬਿਊਟੀ ਤੇ, ਜਿੱਤੀ ਮਰਦਾਂ ਦੀ ਬਿਊਟੀ ਤੇ ਵੈਸੇ ਵਾਲ ਹੀ ਹੁੰਦੀ ਹੈ ਨਾ ਮੋਸਟਲੀ। ਵੈਸੇ ਵੀ ਇਹ ਹੈ ਕਿ ਮਰਦਾਂ ਨੂੰ ਸਜ਼ਾ ਦੇਣ ਲਈ ਵੀ ਇਹ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਅੱਧੀ ਮੁੱਛ ਮੁੰਨ ਦਿੱਤੀ। ਹਾਂਜੀ ਹਾਂਜੀ ਬਿਲਕੁਲ, ਪਿੰਡਾਂ 'ਚ ਹਜੇ ਵੀ ਹੁੰਦਾ ਹੈ, ਅਜੇ ਵੀ ਹੁੰਦਾ ਹੈ, ਮੁੱਛ ਮੁੰਨ ਦਿੱਤੀ ਉਹਦੀ, ਦਾੜੀ ਮੁੰਨ ਦਿੱਤੀ ਉਹਦੀ, ਦਾੜੀ ਮੁੱਤੇ, ਸ਼ੇਵ ਕਰਤਾ ਸਿਰ, ਬਿਲਕੁਲ ਠੀਕ। ਹਾਂਜੀ, ਵੈਨਿਟੀ ਐਂਡ ਈਗੋ ਦੋਨੋਂ ਸ਼ੈਵਾਂ ਨੂੰ ਖਤਮ ਕਰਦਾ ਹੈ। ਜੀ ਹਾਂਜੀ, ਫਿਜ਼ੀਕਲ, ਇੰਟਰਨਲ ਤੇ ਐਕਸਟਰਨਲ। ਸਾਦਤ ਹਸਨ ਮੰਟੋ ਕਹਿੰਦਾ ਹੈ ਕਿ ਮਰਦ ਜਿਹੜਾ ਉਹਦੀ ਸਭ ਤੋਂ ਵੱਡੀ ਬਦਸੂਰਤੀ ਉਹਦੀ ਖਾਲੀ ਜੇਬ ਹੈ, ਤੇ ਉਹ ਮਰਦ ਦੀ ਖੂਬਸੂਰਤੀ ਚ ਉਹਦਾ ਜਿਹੜਾ ਨਾ ਉਹ ਮਾਦੀ ਔਰ ਮਾਲੀ ਜਿਹੜਾ ਉਹਦਾ ਲੈਵਲ ਹੈ ਉਹ ਵੀ ਮੈਟਰ ਕਰਦਾ। ਯਾਰ ਮਾਦੀ ਮੈਟਰ
ਮਾਦੀ ਤੇ ਹਰ ਬੰਦੇ ਦੇ ਮੈਟਰ ਕਰਦਾ, ਭਾਵੇਂ ਔਰਤ ਹੀ ਹੋਵੇ। जी डॉक्टर साहब पढ़िए फिर। ਹਾਂਜੀ। ਖਾ आ, ਰਿਜ਼ਕ ਹਲਾਲ ਤੇ ਸੱਚ ਬੋਲੀ। नहीं डॉक्टर साहब बंद बंद पढ़ना नहीं सी जरा फॉर्मेट डिसाइड किया सी बंद पढ़ के तिक पढ़िए। ਹਾਂ 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 ਬਿਲकुल बिल्कुल बिल्कुल। अच्छा अच्छा, मैं जस्ट वांट टू मेक श्योर कि सी वी स्टिक टू द फॉर्मेट। नहीं ठीक है, मैं लगी जा रहा हूँ। ठीक है, मैं पढ़ देना डॉक्टर साहब। पढ़ दो। साबित होए लंगोटड़ी सुनी ना था, काहे चुगड़ा चा उजाड़दा मैं, जीब इश्क थो रहे जे चुप मेरी, काहे एडे पाड़ने पाड़दा मैं, जीव मार के रहन जे होवे मेरा, एडे मामले कास नू धारदा मैं, ਐਸ ਜੀਵ ਨੂੰ ਨੜੜੀ ਮੋਹ ਲਿੱਤਾ, ਨਹੀਂ ਤੇ ਫਕਰ ਦਾ ਨਾਂ ਚਤਾਰਦਾ ਮੈਂ, ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਈ ਸਿਆਲਾਂ ਦੀਆਂ ਕਾਸ ਨੂੰ ਚਾਰਦਾ ਮੈਂ, ਸਿਰ ਰੋਡ ਕਰਾ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ, ਜੇ ਮੈਂ ਜਾਣ ਦਾ ਕੰਨ ਤੂੰ ਪਾੜ ਮਾਰੇ, ਇਹ ਮੁੰਦਰਾ ਮੂਲ ਨਾ ਸਾੜਦਾ ਮੈਂ, ਜੇ ਮੈਂ ਜਾਣ ਦਾ ਹਸਨੋਂ ਮਨਾ ਕਰ ਸਾਂ, ਤੇਰੇ ਟਿੱਲੇ ਤੇ ਧਾਰ ਨਾ ਮਾਰਦਾ ਮੈਂ। ਦੈਟਸ ਦ ਬੈਸਟ ਕ੍ਰਿਟਿਸਿਜ਼ਮ। ਇੱਕੇ ਕੰਨ ਸਵਾਰ ਦੇ ਫਿਰ ਮੇਰੇ, ਇੱਕੇ ਘੱਟੋਂ ਢਲੇਤ ਸਰਕਾਰ ਦਾ ਮੈਂ, ਹੋਰ ਵਾਹ ਦਾ ਫਿਕਰ ਨਾ ਕੋਈ ਮੇਥੇ, ਵਾਰਸ਼ਾ ਰੱਖਦਾ ਹਾਂ ਗਮ ਯਾਰ ਦਾ ਮੈਂ। अच्छा जी अगला बंद। खा रिज़क हलाल ते सच बोली, छड़ दे तू यारियां चोरियां वो। ये हुण गुरु जिहड़ा है ये ओनू रांझे नू कह रहा है, तोबा करी तकसीर मुआफ तेरी, जेड़ियां पिछलियां सफां नघोरियां तू। तोबा करी, जे तोबा कर लेगा तो तकसीर का मतलब होता है गलती गुनाह, तेरे गुनाह माफ हो जाएंगे। ਜਿਹੜੀਆਂ ਪਿਛਲੀਆਂ ਸਫਾਂ ਨਗੋਰੀਆਂ ਤੂੰ, ਸਫਾਂ ਨੂੰ ਨਗੋਰਨ ਦਾ ਮਤਲਬ ਇਹ ਹੈ ਕਿ ਜਿਹੜੀਆਂ ਤੂੰ ਫੌਜਾਂ ਤਬਾਹ ਕਰਕੇ ਆਏ ਹੈ, ਜਿਹੜੀਆਂ ਤੂੰ ਜਿਹੜੇ ਕੰਮ ਤੂੰ ਬਰਬਾਦ ਕਰਕੇ ਆਏ ਹੈ। ਮਾੜੇ ਕੰਮ ਜੀ ਜੀ ਮਾੜੇ ਕੰਮ ਕਰਕੇ ਆਇਆ ਜੋ ਤੂੰ, ਜੋ ਵੀ ਤੂੰ ਕਰਕੇ ਆਇਆ, ਮਾੜੇ ਚੰਗੇ ਚ ਕਿਹਾ ਹੀ ਨਾ ਜਾ ਰਿਹਾ, ਇਹ ਕਿਹਾ ਜਾ ਰਿਹਾ ਪਿਛਲੀਆਂ ਸਫਾਂ ਨਗੋਰੀਆਂ ਉਹ, ਜਿਹੜੀਆਂ ਪਿਛਲੇ ਕਿੱਸੇ ਜਿਹੜੇ ਜ਼ਿੰਦਗੀ ਦੇ ਤੂੰ ਚਲਾ ਰਿਹਾ ਸਨ, ਤਖਤ ਧਾਰੇ ਚ ਚਲਾ ਰਿਹਾ ਸਾਂ, ਤੂੰ ਝੰਗ ਵਿੱਚ ਚਲਾ ਰਿਹਾ ਸਾਂ, ਉਹ ਤੇ ਸਾਰਾ ਕੁਝ ਤੂੰ ਡੋਬ ਕੇ ਆ ਗਿਆ। ਉਹ ਛੱਡ ਚਾਲੇ ਗਵਾਰ ਪੁਣੇ ਵਾਲੇ, ਚੁੰਨੀ ਪਾੜ ਕੇ ਘੱਤਿਓਂ ਮੋਰੀਆਂ वो। ਇਹ ਜਿਹੜੇ ਗਵਾਰ ਪੁਣੇ ਵਾਲੇ ਤੇਰੀਆਂ ਆਦਤਾਂ ਨੇ ਨਾ, ਇਹ ਛੱਡ ਜਿਨ੍ਹਾਂ ਦੇ ਨਾਲ ਤੂੰ ਕੁੜੀਆਂ ਦੀਆਂ ਚੁੰਨੀਆਂ ਪਾੜਦਾ ਸਾਂ। ਪਿੱਛਾ ਛੱਡ ਜਟਾਲੀਆਂ ਸਾਂਭ ਖਸਮਾਂ, ਜਿਹੜੀਆਂ ਪਾੜਿਓ ਖੰਡ ਦੀਆਂ ਬੋਰੀਆਂ वो। ਜਿਹੜੀ ਤੂੰ ਪਿੱਛੇ ਛੱਡ ਆਇਆ ਸਾਂ, ਖਾ ਖਸਮਾਂ ਦੀ ਕਰਕੇ, यानी इग्नोर करके, नेगलिजेंट हो के, ਉਹ ਜਿਹੜੀਆਂ ਖੰਡ ਦੀਆਂ ਬੋਰੀਆਂ ਸਨ, ਉਹ ਅਗਲਿਆਂ ਨੇ ਸਾਂਭ ਲਈਆਂ ਨੇ। ਮਤਲਬ ਜਿਹੜੀ ਤੂੰ ਜ਼ਮੀਨ ਛੱਡ ਆਇਆ ਸਾਂ, ਉਹ ਅਗਲਿਆਂ ਨੇ ਬਣਾ ਲਈ ਹੈ। ਜਿਹੜੀ ਤੂੰ ਔਰਤ ਨੂੰ ਛੱਡ ਆਇਆ, ਉਹ ਵਿਆਹੀ ਗਈ ਹੈ। ਪਿੱਛਾ ਅੱਛਾ, ਜੋ ਰਾਹ ਕਾ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਬੰਨੀਆਂ ਧੋਰੀਆਂ ਉਹ
ਰਾਕਾਂ ਨੇ, ਰਾਗ ਦਾ ਮਤਲਬ ਹੈ ਟਿਲਰ, ਟਿਲਰਾਂ ਨੇ ਉਹ ਜੋਤਰੇ ਦਾ ਕੀ ਮੈਂ ਤੁਹਾਨੂੰ ਦੱਸਿਆ ਸੀ, ਤੁਹਾਨੂੰ ਯਾਦ ਹੈ ਕਿਸੇ ਨੂੰ? ਡਾਕਟਰ ਸਾਹਿਬ ਜਿਹੜੀ ਦੋ ਟੱਗਿਆਂ ਨੂੰ ਪੰਜਾਲੀ ਚ ਲਾ ਕੇ ਨਾ, ਤੇ ਉਹ ਲੈ ਕੇ ਜਦੋਂ ਜਾਂਦੇ ਨੇ ਉਹ ਜੋਤਰਾ ਉਹਨੂੰ ਕਹਿੰਦੇ ਨੇ। ਨਹੀਂ, ਮੇਰੇ ਖਿਆਲ ਜੋਤਰਾ ਉਹਦਾ ਹੁੰਦਾ ਜਿਹੜਾ ਸੈਸ਼ਨ ਜਿਹਨੇ ਸੈਸ਼ਨ ਚਲਾਇਆ ਜਾਂਦਾ ਵੇ, ਹਾਂਜੀ ਨਹੀਂ ਉਹ ਹਰ ਸੈਸ਼ਨ ਡਾਕਟਰ ਸਾਹਿਬ ਨੇ ਕਿਹਾ ਜੋਤਰਾ ਕਹਿੰਦੇ ਨੇ ਕਿ ਇੱਕ ਸੈਸ਼ਨ ਅਲੱਗ ਹੈ, ਜਿਹੜਾ ਪੂਰਾ ਹੱਲ ਦਾ ਸੈਸ਼ਨ ਹੁੰਦਾ ਹੈ ਜੋਤਰਾ ਗਾਉਣ ਦਾ, ਉਹ ਜੋਤਰਾ ਹੁੰਦਾ ਹੈ। ਜੋ ਰਾਹਕਾਂ ਜੋਤਰੇ ਲਾ ਦਿੱਤੇ, ਰਾਹਕਾਂ ਨੇ ਉਹਨਾਂ ਨੂੰ ਜੋ ਕੇ ਤੇ ਜੋਤਰੇ ਲਾ ਦਿੱਤੇ ਨੇ, ਮਤਲਬ ਉਹਨਾਂ ਨੇ ਹਲ ਵਾ ਦਿੱਤੀ। ਜਿਹੜੀਆਂ ਅਰਲੀਆਂ ਬਣੀਆਂ ਧੋਰੀਆਂ, ਉਹ ਜਿਹੜੀ ਉਹ ਅਰਲੀ ਤੁਹਾਨੂੰ ਪਤਾ ਹੈ ਕਿ ਸ਼ਟਲ ਹੁੰਦੀ ਹੈ ਢੱਗੇ ਦੇ ਸਿਰ ਦੇ ਉੱਤੇ ਕੀ ਰੱਖਿਆ ਜਾਂਦਾ ਹੈ, ਪੰਜਾਲੀ ਰੱਖੀ ਜਾਂਦੀ ਹੈ ਨਾ। ਜੀ ਜੀ, ਦੋ ਢੱਗਿਆਂ ਦੇ ਗਲਾਂ ਦੇ ਵਿੱਚ ਪੰਜਾਲੀ ਪਾ ਕੇ ਵਿੱਚ ਆਲੇ ਦੁਆਲੇ ਅਰਲੀਆਂ ਲੱਗੀਆਂ ਹੁੰਦੀਆਂ ਕਿ ਬਾਹਰ ਨਾ ਨਿਕਲ ਜਾਣ ਉਹ ਕਿਤੇ। ਕਿੱਲੇ ਤਰ੍ਹਾਂ ਦੀਆਂ, ਹਾਂ ਬਿਲਕੁਲ ਲੱਕੜੀ ਦੀਆਂ ਹੁੰਦੀਆਂ। ਪੈਗਸ ਜਿਨ੍ਹਾਂ ਨੂੰ ਪੈਗਸ ਕਹਿੰਦੇ ਨੇ, ਵਿੱਚ ਫਸਾਏ ਜਾਂਦੇ ਨੇ। ਇਹ ਮਦੀਆ ਤੈਨੂੰ ਸਮਝ ਆਈ ਹੈ ਕੀ ਹੈ? No, I'm very confused. Sorry. They have a piece of wood going across both the animals, and then they have pegs to make sure they don't get out of it. Okay. Right. As in so that they don't get separated. ਅੱਛਾ ਮੇਰੇ ਕੋਲ ਵੀ ਕਾਫੀ ਤਸਵੀਰਾਂ ਹੈਗੀਆਂ ਨੇ, ਤੇ ਤੁਹਾਡੇ ਵਿੱਚੋਂ ਵੀ ਕੋਈ ਇੱਕ ਬੰਦਾ ਕੋਸ਼ਿਸ਼ ਕਰੇ ਕਿ ਇੰਟਰਨੈਟ ਤੋਂ ਜਿਹੜੀ ਆਪਣਾ YBG ਦੀ ਮੁਖਤਲਿਫ ਇੰਸਟਰੂਮੈਂਟਸ ਹੁੰਦੇ ਸਨ ਤੇ ਤਰੀਕੇ ਹੁੰਦੇ ਸਨ, ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰੋ, ਕਿਉਂਕਿ ਮਤਲਬ ਹੁਣ ਮਦੀਆ ਹੈ ਨਾ, ਤੇ ਮਦੀਆ ਤੇ ਪੰਜਾਲੀ ਦਾ ਕੋਈ ਪਤਾ ਨਹੀਂ ਹੈਗਾ ਨਾ ਕਿ ਉਹਨੂੰ ਪੰਜਾਲੀ ਕਿਉਂ ਕਹਿੰਦੇ ਨੇ। ਡਾਕਟਰ ਸਾਹਿਬ ਮੈਂ ਸ਼ੇਅਰ ਕਰਤੀ ਫੋਟੋ ਇੱਕ ਢੱਗਿਆਂ ਦੀ ਪੰਜਾਲੀ ਦੇ ਨਾਲ, ਕਰ ਦਿੱਤੀ ਹੈ? ਹਾਂ ਵੇਖਦੀ ਪਈ ਹੈ, ਮਦੀਆ ਵੇਖਦੀ ਪਈ ਹੈ। ਦੇਖ ਲਈ ਤੁਸੀਂ ਮਦੀਆ ਜੀ? I'm looking at it, yeah. I recognize that from Indian films. Sorry. ਅੱਛਾ, ਉਹ ਜਿਹੜੀਆਂ ਬਾਹਰ ਸ਼ਟਲ, ਜਿਹੜੀ ਢੱਗਾ ਸਿਰ ਬਾਹਰ ਨਾ ਕੱਢ ਸਕੇ ਉਹ ਜੂਲੇ ਚੋਂ, ਉਹ ਜਿਹੜੇ ਡੰਡੇ ਜਾਂ ਉਹ ਜਿਹੜੇ ਸ਼ਟਲ ਲਾਏ ਹੁੰਦੇ, ਉਹਨਾਂ ਨੂੰ ਅਰਲੀਆਂ ਕਹਿੰਦੇ ਨੇ। Okay. ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ, ਉਹ ਧੋਰੀਆਂ ਦਾ ਮਤਲਬ ਹੈ ਬਾਗੀ ਢੱਗੇ, ਅੜਕ ਢੱਗੇ। ਜ਼ਿੱਦੀ ਡਾਕਟਰ ਸਾਹਿਬ ਜੀ, ਜ਼ਿੱਦੀ ਢੱਗੇ, ਜ਼ਿੱਦੀ ਬਾਗੀ, ਜ਼ਿੱਦੀ, ਉਹ ਜਿਹਨੂੰ ਕਹਿੰਦਾ ਬੜੀ ਅੜੀ ਕਰਦਾ, ਜਿਹੜੇ ਚੰਗੀ ਤਰ੍ਹਾਂ ਜਿਨ੍ਹਾਂ ਨੂੰ ਡੋਮੈਸਟੀਕੇਟ ਨਹੀਂ ਕੀਤਾ ਗਿਆ ਹੈ ਨਾ। ਓਕੇ ਨਾਟ ਫੁਲੀ ਡੋਮੈਸਟੀਕੇਟਡ। ਦੇਖੋ ਹੁੰਦਾ ਇਹ ਹੈ ਨਾ ਕਿ ਜਦੋਂ ਬੱਚਾ ਪਾਲਿਆ ਜਾਂਦਾ ਨਾ, ਬੱਚਾ ਕਹਿੰਦੇ ਨੇ ਮੇਲ ਕਾਫ ਨੂੰ, ਬੱਚਾ ਪਾਲਿਆ ਜਾਂਦਾ ਹੈ, ਫਿਰ ਉਹ ਜਵਾਨ ਹੁੰਦਾ ਹੈ ਤੇ ਫਿਰ ਉਹਨੂੰ ਹਾਲੀ ਕੱਢਿਆ ਜਾਂਦਾ ਹੈ। ਹਾਲੀ ਕੱਢਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨੂੰ ਬ੍ਰੇਕ ਇਨ ਕੀਤਾ ਜਾਂਦਾ ਹੈ ਹਲ ਵਾਉਣ ਦੇ ਅਮਲ 'ਚ। ਫਿਰ ਉਹ ਹੌਲੀ ਉਹਨੂੰ ਆਦਤ ਪੈ ਜਾਂਦੀ ਹੈ ਤੇ ਫਿਰ ਉਹ ਆਰਾਮ ਦੇ ਨਾਲ ਆਪਣਾ ਜੂਲੇ ਦੇ ਵਿੱਚ ਆ ਜਾਂਦਾ ਹੈ। ਤੇ ਇਹ ਜੀ ਮੈਨੂੰ ਇਹ ਕਹਾਂਗਾ ਕਿ ਜਿਹੜਾ ਢੋਰ ਔਰ ਡੰਗਰ ਹੈ ਨਾ, ਇਹ ਸਮਝ ਲਓ ਉਸ ਕੈਟੇਗਰੀ 'ਚ ਜਿਹਨੂੰ ਟੀਨਏਜਰ ਅਸੀਂ ਕਹਿ ਸਕਦੇ ਹਾਂ। ਜਦੋਂ ਕੈਟੇਗਰੀ ਆ ਜਾਂਦੀ ਹੈ ਨਾ ਉਹਦੀ, ਜਦੋਂ ਪੰਜਾਲੀ 'ਚ ਜੋਇਆ ਜਾਂਦਾ ਜਾਂ ਉਹ ਮੱਝ ਬਣ ਜਾਂਦੀ ਹੈ, ਉਹ ਫਿਰ ਸਮਝ ਲਓ ਕਿ ਬਲੂਗਤ ਜਾਂ ਮੈਚੋਰਿਟੀ ਤੋਂ ਬਾਅਦ ਦੀ ਸਟੇਜ ਆਉਂਦੀ ਹੈ, ਜਿਹਦੇ ਤੇ ਉਹਦੇ ਤੇ ਕੰਮਕਾਰ ਦਾ ਵਜ਼ਨ ਆ ਜਾਂਦਾ ਹੈ। ਜਿਸ ਤਰ੍ਹਾਂ ਇਨਸਾਨਾਂ 'ਚ ਅੰਡਰ 18 ਹੁੰਦੇ ਨੇ ਨਾ, ਇਹ ਢੋਰ ਡੰਗਰ ਸਮਝ ਲਓ ਕਿ ਅੰਡਰ 18 ਹੁੰਦੇ ਨੇ, ਜਿਹੜੇ ਸਿਰਫ ਬਸ ਹਾਲੇ ਕਿਸੇ ਕੰਮ ਤੇ ਨਹੀਂ ਲੱਗੇ ਹੁੰਦੇ। ਹਾਂਜੀ,
ਅਨਟ੍ਰੇਨਡ, ਜੋ ਦਰਸ਼ਕੋ ਅਨਟ੍ਰੇਨਡ ਜਿਹੜੇ ਹੁੰਦੇ ਨੇ ਨਾ। ਔਰ ਇੱਕ ਗੱਲ ਹੋਰ ਵੀ ਇੱਥੇ ਜਿਹੜੀ ਇਹਨਾਂ ਨੇ ਫੋਟੋ ਦਿਖਾਈ ਹੈ ਨਾ, ਸਾਹਿਬ ਸਾਹਿਬ ਨੇ ਭੇਜੀ ਆ, ਪੰਜਾਲੀ ਦੇ ਵਿੱਚ ਲਾਸਟ ਤੇ ਇੱਕ ਲੋਹੇ ਦਾ ਪੈਗੇ ਤੇ ਲੋਹੇ ਦਾ ਬਣਾਇਆ ਹੋਇਆ, ਪਰ ਆਮ ਤੌਰ ਤੇ ਲੱਕੜ ਦਾ ਹੁੰਦਾ, ਜਿਹਨੂੰ ਕਿ ਅੜੀਅਲ ਜਿਹੜੇ ਅਨਟ੍ਰੇਨਡ ਨੇ ਉਹ ਤੋੜ ਕੇ ਬਾਹਰ ਨਿਕਲ ਜਾਂਦੇ ਨੇ। ਇਹ ਇੱਥੇ ਲੋਹੇ ਦਾ ਬਣਾਇਆ ਇਹਨਾਂ ਨੇ। ਅੱਛਾ, ਮੈਂ ਤੇ ਦੇਖ ਨਹੀਂ ਰਿਹਾ, ਇਸ ਵਾਸਤੇ ਮੈਨੂੰ ਨਹੀਂ ਪਤਾ। ਹਾਂ, ਇਹ ਫੋਟੋ ਤੋਂ ਮਧਿਆ ਲਈ ਮੈਂ ਕਹਿ ਰਿਹਾ ਸੀਗਾ ਕਿ ਲਾਸਟ ਦੇ ਵਿੱਚ ਐਂਡ ਦੇ ਉੱਤੇ ਇੱਕ ਲੋਹੇ ਦਾ ਪੈਗ ਹੈਗਾ ਕਾਫੀ, ਦੈਟਸ ਕਾਲਡ ਅਰਲੀ, ਪਰ ਉਹ ਆਮ ਤੌਰ ਤੇ ਲੱਕੜ ਦੀ ਹੁੰਦੀ ਹੈ। ਉਹ ਆਮ ਤੌਰ ਤੇ ਲੱਕੜ ਦੀ ਹੁੰਦੀ ਹੈ, Okay. ਕਿਉਂਕਿ ਉਹ ਇਹ ਤੇ ਉਹ ਜ਼ਮਾਨਾ ਸੀ ਨਾ ਐਗਰੀਕਲਚਰ ਦਾ, ਜਦੋਂ ਕਿ ਲੋਹਾ ਵੈਸੇ ਹੀ ਬਹੁਤ ਮਹਿੰਗਾ ਸੀ, ਇਸ ਲਈ ਉਹ ਜਿਹੜਾ ਸਸਤੀ ਚੀਜ਼ ਸੀ ਉਹ ਇਸਤੇਮਾਲ ਕਰਦੇ ਸਨ, ਤੇ ਉਹ ਲੱਕੜੀ ਸੀ। ਜੋ ਧਾ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤੀਓ ਖੋਰੀਆਂ ਉਹ ਚਾਟੀ ਹੁੰਦੀ ਹੈ ਜਿਹਦੇ ਵਿੱਚ ਦੁੱਧ ਜਮਾਇਆ ਜਾਂਦਾ ਹੈ ਤੇ ਜਿਹਦੇ ਵਿੱਚ ਲੱਸੀ ਬਣਾਈ ਜਾਂਦੀ ਹੈ। ਉਹ ਜਿਹੜੀਆਂ ਤੂੰ ਖਰਾਬ ਕਰ ਰਿਹਾ ਸਾਂ, ਖੋਰੀਆਂ ਕਰ ਰਿਹਾ ਸਾਂ, ਉਹ ਜਿਹੜੀਆਂ ਹੈ ਨੇ ਉਹ ਮਾਲਕਾਂ ਨੇ ਵਰਤ ਲਈਆਂ ਨੇ। ਉਹ ਸਮਾਜ ਨੇ ਉਹਨਾਂ ਨੂੰ ਆਪਣੇ ਇਸਤੇਮਾਲ 'ਚ ਲੈ ਆਂਦਾ ਹੈ। ਰਲੇ ਵਿੱਚ ਤੈਂ ਰੇੜਿਆ ਕੰਮ ਚੋਰੀ, ਕੋਈ ਖਰਚਿਆ ਨਾਹੀਓ ਬੋਰੀਆਂ ਉਹ। ਤੂੰ ਤੇ ਐਵੇਂ ਚੱਕਰਬਾਜ਼ੀ ਦੇ ਵਿੱਚ ਹੀ ਆਪਣਾ ਕੰਮ ਰੇੜਦਾ ਰਿਹਾ, ਤੇ ਤੂੰ ਕਿਹੜੀਆਂ ਕੋਈ ਤੇ ਬੋਰੀਆਂ ਖਰਚ ਕੀਤੀਆਂ ਨੇ, ਜੋ ਕੁਛ ਤੂੰ ਆਪਣੀਆਂ ਸਿਫਤਾਂ ਦੱਸ ਰਿਹਾ ਹੈ। ਤੇ ਇਹ ਕੋਈ ਤੂੰ ਐਡੇ ਵੱਡੇ ਕਾਰਨਾਮੇ ਤੇ ਨਹੀਂ ਕੀਤੇ, ਤੂੰ ਤੇ ਐਵੇਂ ਰਲੇ ਵਿੱਚ ਹੀ ਠੱਗੀਬਾਜ਼ੀ 'ਚ ਕੰਮ ਕਰਦਾ ਰਿਹਾ। ਛੱਡ ਸਭ ਬੁਰਾਈਆਂ ਖਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਉਹ। ਸਾਰੀਆਂ ਬੁਰਾਈਆਂ ਛੱਡ ਕੇ ਤੇ ਮਿੱਟੀ ਹੋ ਜਾ, ਤੇ ਇਹ ਜਿਹੜੀ ਦੁਨੀਆ ਦੇ ਨਾਲ ਜਿਹੜੀਆਂ ਤੂੰ ਆਪਣੇ ਜ਼ੋਰ ਵਿਖਾ ਰਿਹਾ ਨਾ, ਇਹ ਵਿਖਾਉਣੇ ਬੰਦ ਕਰ। ਤੇਰੀ ਆਜਜ਼ੀ ਇਜਜ਼ ਮਨਜ਼ੂਰ ਕੀਤੀ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਉਹ। ਮੈਂ ਤੇਰੀ ਆਜਜ਼ੀ ਔਰ ਤੇਰੀ ਜਿਹੜੀ ਹੰਬਲਨੈਸ ਹੈ ਉਹਨੂੰ ਮਨਜ਼ੂਰ ਕਰਕੇ ਹੀ ਤੈਨੂੰ ਮੁੰਦਰਾਂ ਜਿਹੜੀਆਂ ਨੇ ਉਹ ਤੇਰੇ ਕੰਨ ਵਿੱਚ ਡੈਕੋਰੇਟ ਕੀਤੀਆਂ ਸਨ। ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਹੋ। ਇਹ ਬਹੁਤ ਮਸ਼ਹੂਰ ਲਾਈਨ ਹੈ ਵਾਰਿਸ ਸ਼ਾਹ ਦੀ, ਕਿ ਵਾਰਿਸ ਸ਼ਾਹ। That's a very beautiful thing to say. This is from the Guru to the Jogi, to Ranja. That's very nice. ਕਿ ਵਾਰਿਸ ਸ਼ਾਹ ਆਦਤਾਂ ਨਹੀਂ ਜਾਂਦੀਆਂ, ਜਿਵੇਂ ਕੁੱਤੇ ਦੀ ਦੁਮ ਨੂੰ ਜਿੰਨੀ ਮਰਜ਼ੀ ਵੱਢ ਲਓ, ਜਿੰਨੇ ਮਰਜ਼ੀ ਟੁਕੜੇ ਕਰ ਦੋ, ਉਹਨੇ ਸਿੱਧੀ ਨਹੀਂ ਹੋਣਾ। ਇਸੇ ਤਰ੍ਹਾਂ ਜਿਹੜੀਆਂ ਆਦਤਾਂ ਭੈੜੀਆਂ ਪੈ ਗਈਆਂ, ਉਹਨਾਂ ਨੇ ਠੀਕ ਨਹੀਂ ਹੋਣਾ। ਅੱਛਾ, ਹੁਣ ਇਹਦੇ ਵਿੱਚ ਤੁਸੀਂ ਡਾਕਟਰ ਸਾਹਿਬ ਸੌਰੀ, ਜਰਾ ਪੋਰੀਆਂ ਨੂੰ ਜਰਾ ਡਿਫਾਈਨ ਕਰ ਦਿਓ। ਪੋਰੀਆਂ ਦਾ ਕੀ ਮਤਲਬ ਹੈ ਇੱਥੇ ਫਿਜ਼ੀਕਲੀ? ਪੋਰੀਆਂ ਦਾ ਕੀ ਹੁੰਦਾ? ਪੋਰੀ ਵਾਰਿਸ ਸ਼ਾਹ ਨਾ ਪੋਰੀਆਂ ਦਾ ਪੋਰੀ ਹੁੰਦੀ ਹੈ ਵੈਸੇ ਤੇ ਕਿਸੇ ਵੀ ਇੱਕ ਟੁਕੜੇ ਨੂੰ, ਲੱਕੜੀ ਜਾਂ ਗੰਨੇ ਦੇ ਟੁਕੜੇ ਨੂੰ ਪੋਰੀ ਕਹਿੰਦੇ ਨੇ। ਮੈਂ ਉਂਗਲੀ ਦੀ ਜਿਹੜੀ ਮੈਂ ਦੇਖ ਰਿਹਾ ਸੀ, ਉਂਗਲੀ ਦੇ ਜਿਹੜੇ ਤਿੰਨ ਹਿੱਸੇ ਨੇ ਨਾ, ਗੰਨਾ ਹੈ ਨਾ, ਗੰਨੇ ਦੀਆਂ ਪੋਰੀਆਂ, ਟੁਕੜੇ ਗੰਨੇ ਦੇ, ਭਾਵੇਂ ਤੁਸੀਂ ਕੱਟ ਕੇ ਉਹਨਾਂ ਨੂੰ ਜ਼ਮੀਨ ਵਿੱਚ ਦੱਬ ਦੇਵੋ, ਉਹ ਫਿਰ ਵੀ ਉੱਗ ਪੈਂਦੀਆਂ ਨੇ। ਆਦਤਾਂ ਵੀ ਇਸੇ ਤਰ੍ਹਾਂ ਨੇ, ਭਾਵੇਂ ਟੁਕੜੇ ਕਰ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋ, ਉਹ ਦੁਬਾਰਾ ਫਿਰ ਉੱਗ ਪੈਣਗੀਆਂ। ਗੰਨੇ ਜਦੋਂ ਅਸੀਂ ਬੀਜਦੇ ਹਾਂ, ਤੁਸੀਂ ਵੀ ਦੇਖੇ ਹੋਣੇ ਆ ਕਿ ਪੂਰੀਆਂ ਕਰਕੇ, ਟੁਕੜੇ ਕਰ ਕਰਕੇ ਜ਼ਮੀਨ 'ਚ ਦੱਬਦੇ ਹਾਂ, ਇੱਕ ਟੁਕੜੇ 'ਚੋਂ ਪੂਰੇ ਦੇ ਪੂਰੇ ਗੰਨੇ ਫਿਰ ਨਿਕਲ ਆਉਂਦੇ ਨੇ।
ਮੈਂ ਇਸ ਤਰ੍ਹਾਂ ਦੇਖ ਰਿਹਾ ਸੀ ਇਸ ਚੀਜ਼ ਨੂੰ। ਹਾਂ ਠੀਕ ਦੇਖ ਰਹੇ ਹੋ। ਅੱਛਾ ਮੈਂ ਅੱਛਾ ਸਮਝ ਰਿਹਾ ਉਹ ਸਾਂ ਡਾਕਟਰ ਸਾਹਿਬ ਕਿ ਜਿਵੇਂ ਜਦੋਂ ਗੰਨਾ ਬੰਦਾ ਚੂਪਦਾ ਹੈ ਤੇ ਉਹ ਪਹਿਲੀ ਪੋਰੀ ਚੂਸਦਾ ਹੈ ਤੇ ਉਹ ਮਿੱਠੀ ਹੁੰਦੀ, ਦੂਜੀ ਚੂਸਦਾ ਹੈ ਮਿੱਠੀ, ਤੇ ਉਹ ਕਹਿੰਦਾ ਜਿੰਨੀਆਂ ਮਰਜ਼ੀ ਚੂਸ ਲਓ ਹਰ ਗੰਨੇ ਦੀ ਹਰ ਪੋਰੀ 'ਚ ਇੱਕੋ ਹੀ ਟੇਸਟ ਹੋਏਗਾ। ਮੈਂ ਉਸ ਪਾਸੇ ਜਾ ਰਿਹਾ ਸਾਂ ਕਿ ਆਦਤਾਂ ਨਹੀਂ ਬਦਲਣਗੀਆਂ, ਆਦਤਾਂ ਉਹੀ ਰਹਿਣਗੀਆਂ। ਨਹੀਂ ਇਹ ਕੋਈ ਨਹੀਂ। ਵੈਸੇ ਇਹ ਫੈਕਚੁਅਲੀ ਵੀ ਗਲਤ ਹੈ। ਗੰਨੇ ਦੀ ਹਰ ਪੋਰੀ ਦਾ ਇੱਕ ਮਜ਼ਾ ਨਹੀਂ ਹੁੰਦਾ। ਗੰਨੇ ਦੀ ਬਿਲਕੁਲ ਹਰ ਬਿਲਕੁਲ ਪੋਰੀ ਦਾ ਵੱਖਰਾ ਮਜ਼ਾ ਹੁੰਦਾ ਹੈ। ਜੀ। ਤੇ ਅਮਰਜੀਤ ਸਾਹਿਬ ਦੀ ਫਿਰ ਇੰਟਰਪ੍ਰੀਟੇਸ਼ਨ ਠੀਕ ਹੈ ਫਿਰ ਕਲੋਜ਼ਲੀ। ਬਿਲਕੁਲ। ਅੱਛਾ ਠੀਕ, ਹੁਣ ਥੈਂਕ ਇਹ ਜਿਹੜਾ ਬੰਦ ਹੈ ਨਾ, ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ ਜੋਗੀ ਹੈ ਉਹ ਰਾਂਝੇ ਨੂੰ ਇਹ ਕਹਿ ਰਿਹਾ ਹੈ ਕਿ ਤੂੰ ਜਿਹੜੀਆਂ ਬਗਾਵਤਾਂ ਕੀਤੀਆਂ ਛੋਟੀਆਂ ਮੋਟੀਆਂ, ਜਿਹੜੀਆਂ ਤੂੰ ਸਮਾਜ ਦੇ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੇ, ਉਹਨਾਂ ਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ। ਉਹ ਤੇਰੇ ਬਾਅਦ ਮਾਲਕਾਂ ਨੇ ਉਹਨਾਂ ਨੂੰ ਠੀਕ ਕਰਕੇ ਉਹਨਾਂ ਨੂੰ ਆਪਣੇ ਇਸਤੇਮਾਲ 'ਚ ਲੈ ਆਂਦਾ ਹੈ। ਇਹ ਚੁੰਨੀ ਪਾੜਨਾ ਤੇ ਬੋਰੀ ਵਿੱਚ ਕੀ ਕਹਿੰਦੇ ਨੇ ਸੁਰਾਖ ਕਰਨਾ ਤੇ ਅਰਲੀਆਂ ਭੰਨਣਾ, ਇਹ ਸਾਰੇ ਸੈਕਸੁਅਲ ਸਿੰਬਲ ਨੇ। ਤੇ ਇਹਨਾਂ ਦਾ ਮਤਲਬ ਇਹ ਹੈਗਾ ਕਿ ਤੂੰ ਜੋ ਵੀ ਜਿੰਨੇ ਵੀ ਤੂੰ ਰਿਬੈਲੀਅਨ ਦੇ ਸੋਸ਼ਲ ਰਿਬੈਲੀਅਨ ਦੇ ਜਿਹੜੇ ਤੂੰ ਵਿਖਾਲੇ ਕੀਤੇ, ਉਹਨਾਂ ਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ। ਉਹ ਤੂੰ ਇੱਧਰੋਂ ਖਰਾਬ ਕੀਤੇ, ਦੂਜੇ ਪਾਸਿਓਂ ਲੋਕਾਂ ਨੇ ਉਹਨਾਂ ਨੂੰ ਠੀਕ ਕਰਕੇ ਫਿਰ ਉਹਨੂੰ ਵਰਤ ਲਿਆ। ਮਤਲਬ ਇਹ ਹੈ ਕਿ ਇਹ ਜਿਸ ਤਰ੍ਹਾਂ ਦੇ ਤੇਰੀਆਂ ਬਗਾਵਤਾਂ ਨੇ, ਇਸ ਤਰੀਕੇ ਦੇ ਨਾਲ ਨਿਜ਼ਾਮ ਨਹੀਂ ਬਦਲਦੇ, ਇਹ ਮਤਲਬ ਹੈ। ਮੈਂ ਜੋ ਕਮੈਂਟ ਕਰਨਾ ਚਾਹਾਂ ਜੀ ਬੋਲੋ। ਜੀ ਮੈਂ ਕਮੈਂਟ ਇਹ ਕਰਨਾ ਚਾਹਾਂਗਾ ਕਿ ਮੁਮਤਾਜ਼ ਮੁਫਤੀ ਆਪਣੀ ਇੱਕ ਬੁੱਕ 'ਚ ਲਿਖਦਾ ਹੈ ਕਿ ਇਨਸਾਨ ਜਿਹੜਾ ਨਾ ਉਹ ਅੱਛਾਈ ਔਰ ਬੁਰਾਈ 'ਚ ਕਦੀ ਆਪਣੀ ਫਿਤਰਤ ਤੋਂ ਅੱਗੇ ਪਿੱਛੇ ਨਹੀਂ ਜਾਂਦਾ। ਔਰ ਦੂਸਰਾ ਉਹ ਇੱਕ ਕਿਧਰੇ ਹੋਰ ਵੀ ਹੈ ਕਿ ਇਨਸਾਨ ਦੀ ਜਿਹੜੀ ਜੈਨੇਟਿਕ, ਇਨਸਾਨ ਜਾਂ ਕੋਈ ਵੀ ਜਿਹੜੀ ਸਪੀਸੀਜ਼ ਨੇ ਉਹ ਆਪਣੀ ਜੈਨੇਟਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਅੱਗੇ ਪਿੱਛੇ ਨਹੀਂ ਜਾਂਦੀ। ਜਿਹੜੀਆਂ ਇਹ ਵਾਰਿਸ਼ਾਤ ਨੇ, ਜਿਹੜੀਆਂ ਦੋ ਤਿੰਨ ਨਜ਼ਮਾਂ ਜਿਹੜੀ ਅਸੀਂ ਸਟੈਂਜ਼ੇ ਪੜ੍ਹੇ ਨੇ, ਉਹਨਾਂ 'ਚ ਜਿਹੜੀ ਮੈਨੂੰ ਚੀਜ਼ ਸਮਝ ਆ ਰਹੀ ਹੈ ਉਹ ਇਹ ਹੈ ਕਿ ਉਹ ਇਸ ਚੀਜ਼ ਨੂੰ ਐਨਾਲਾਈਜ਼ ਕਰ ਰਿਹਾ ਕਿ ਜਦੋਂ ਇੱਕ ਨੌਜਵਾਨ ਜ਼ੇਨ ਜਾਂ ਇੱਕ ਤਾਜ਼ਾ ਜ਼ੇਨ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਹੈ ਕਿ ਕੀ ਉਹਨੂੰ ਇਸ਼ਕ ਮੁਹੱਬਤ ਵਿੱਚ ਜਾਣਾ ਚਾਹੀਦਾ ਹੈ ਜਾਂ ਦੁਨੀਆਦਾਰੀ ਜਾਣਾ ਚਾਹੀਦਾ ਹੈ, ਪੰਜਾਲੀ 'ਚ ਰਹਿਣਾ ਚਾਹੀਦਾ ਹੈ ਜਾਂ ਅੜਬੜ ਹੋ ਕੇ ਤੇ ਉਹਦੇ ਚੋਂ ਜ਼ਿੰਦਗੀ ਦੇ ਮਾਮਲਾਤ 'ਚੋਂ ਬਗਾਵਤ ਕਰਨੀ ਚਾਹੀਦੀ ਹੈ। ਉਹ ਸਾਰੀਆਂ ਚੀਜ਼ਾਂ ਨੂੰ ਇੰਨੀ ਖੂਬਸੂਰਤੀ ਨਾਲ ਐਨਾਲਾਈਜ਼ ਕਰ ਰਿਹਾ, ਹਰ ਚੀਜ਼ ਨੂੰ, ਜਿਹੜੀ ਵੀ ਥਾਟ ਇਨਸਾਨ ਦੇ ਜ਼ਿਹਨ 'ਚ ਆ ਸਕਦੀ ਹੈ ਇੱਕ ਨੌਜਵਾਨ ਜ਼ਿਹਨ ਵਿੱਚ ਕਿ ਮੈਨੂੰ ਕਿਹੜੀ ਰਾਹ ਅਖਤਿਆਰ ਕਰਨੀ ਚਾਹੀਦੀ ਹੈ, ਔਰ ਉਹਨੇ ਉਹ ਹਰ ਰਾਹ ਦਾ ਭਾਵੇਂ ਜੋਗੀ ਬਣਨ ਦੇ ਕੀ ਅੱਛਾਈ ਹੈ ਔਰ ਕੀ ਬੁਰਾਈ ਹੈ, ਔਰ ਉਸ ਤੋਂ ਬਾਅਦ ਫਿਰ ਉਹ ਐਨਾਲਾਈਜ਼ ਕਰਕੇ ਐਂਡ ਤੇ ਜਿਹੜੀ ਉਹਨੇ ਇਹ ਗੱਲ ਕੀਤੀ ਹੈ ਕਿ ਤੁਸੀਂ ਜੋ ਮਰਜ਼ੀ ਸੋਚੋ, ਜਿਸ ਮਰਜ਼ੀ ਪ੍ਰੋਸੈਸ ਤੋਂ ਗੁਜ਼ਰੋ, ਕੋਈ ਅਡਾਪਟ ਕਰੋ ਚੀਜ਼ ਜਾਂ ਨਾ ਕਰੋ, ਤੁਸੀਂ ਆਪਣੀ ਤੁਹਾਡੀ ਜਿਹੜੀ ਫਿਤਰਤ ਹੈ ਔਰ ਜਿਹੜੀ ਤੁਹਾਡੀ ਇੱਕ ਜੈਨੇਟਿਕ ਚੀਜ਼ ਹੈ ਉਹਦੇ ਤੋਂ ਬਿਯੋਂਡ ਨਹੀਂ ਜਾ ਸਕਦੇ। ਇਹ ਮੈਨੂੰ ਸਮਝ ਆਈ ਹੈ। ਖੈਰ ਇਹ ਜਿਹੜਾ ਹੈਗਾ ਨਾ, ਇਨਸਾਨ ਦੀ ਇੱਕ ਫਿਤਰਤ ਹੁੰਦੀ ਹੈ, ਇਹਦੇ ਉੱਤੇ ਮੈਂ ਕਿਸੇ ਵੇਲੇ ਇੱਕ ਲੈਕਚਰ ਦਿਆਂਗਾ ਤੇ ਮੈਂ ਇਹ ਦੱਸਾਂਗਾ ਕਿ ਇਨਸਾਨ ਦੀ ਕੋਈ ਫਿਤਰਤ ਨਹੀਂ ਹੁੰਦੀ। ਡਾਕਟਰ ਸਾਹਿਬ ਲੈਕਚਰ ਚਾਹੀਦਾ ਹੈ ਤੇ ਵਾਕਈ ਇਹ ਬੜਾ ਮਿਸਟੀਰੀਅਸ ਹੈ। ਇਨਸਾਨ ਦੀ ਕੋਈ ਫਿਤਰਤ ਨਹੀਂ ਹੁੰਦੀ। ਅਗਰ ਤੁਸੀਂ ਇੱਕ ਨਿਆਣੇ ਬੱਚੇ ਨੂੰ ਜੰਮਦਿਆਂ ਹੀ ਜੰਗਲ 'ਚ ਸੁੱਟ ਦਿਓ ਤੇ ਉਹ ਜਾਨਵਰਾਂ ਨਾਲ ਪਲੇਗਾ ਤੇ ਉਹਦੀ ਫਿਤਰਤ ਉਹ ਨਹੀਂ ਹੋਏਗੀ ਜਿਹੜੀ ਇੱਕ ਸ਼ਹਿਰੀ ਬੰਦੇ ਦੀ ਹੋਏਗੀ। ਇਨਸਾਨ ਦੀ ਕੋਈ ਫਿਤਰਤ ਨਹੀਂ ਹੁੰਦੀ।
ਇਹ ਐਵੇਂ ਲੋਕਾਂ ਨੇ ਫਾਰਮੂਲੇ ਘੜੇ ਨੇ ਕਿ ਇਹ ਜੀ ਫਿਤਰਤ ਦੇ ਉਹ ਜਿਸ ਚੀਜ਼ ਨੂੰ ਵੀ ਉਹ ਜਿਸ ਵੀ ਬੁਰਾਈ ਨੂੰ ਜਾਂ ਜਿਸ ਵੀ ਭੈੜ ਨੂੰ ਮੁਸਤਕਿਲ ਕਾਇਮ ਰੱਖਣਾ ਚਾਹੁੰਦੇ ਨੇ ਨਾ ਉਹਨੂੰ ਫਿਤਰਤ ਕਹਿੰਦੇ ਉਹਨੂੰ ਉਹ ਫਿਤਰਤ ਕਹਿੰਦੇ ਨੇ ਕਿ ਜੀ ਇਹ ਤੇ ਹੈ ਹੀ ਇਨਸਾਨ ਦੀ ਫਿਤਰਤ ਹੈ। ਇਹ ਐਕਚੁਅਲੀ ਤੇ ਇਹਦੀ ਅਡੈਪਟੇਬਿਲਿਟੀ ਟੂ ਦ এনवायरमेंट ਐਂਡ ਟੂ ਹਿਸ ਨੀਡਸ ਹੈਗੀ ਹੈ, ਉਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਬਦਲਦਾ ਰਹਿੰਦਾ। ਮਿਸਾਲ ਦੇ ਤੌਰ ਤੇ ਹੁਣ ਤੁਸੀਂ ਐਸੇ ਗੱਲ ਨੂੰ ਲਓ ਕਿ ਜਿਹੜੀ ਔਰਤ ਹੈ ਉਹ ਫਿਤਰਤਨ ਕਮਜ਼ੋਰ ਹੈ, लेकिन क्या औरत फितरतन कमजोर है? औरत फितरतन कमजोर तो नहीं है। ਹੁਣ ਜਿਹੜਾ ਨਵਾਂ ਜ਼ਮਾਨਾ ਆਇਆ ਹੈ ਇਹਦੇ ਵਿੱਚ ਤੇ ਔਰਤ ਜਿਹੜੀ ਹੈ ਉਹ ਬਿਲਕੁਲ ਹੀ ਕਮਜ਼ੋਰ ਨਹੀਂ ਹੈਗੀ। ਔਰ ਫਿਰ ਦੂਸਰੀ ਇਹ ਹੈ ਕਿ ਜੇ ਤੁਸੀਂ ਇੱਕ ਇਨਸਾਨ ਨੂੰ ਜਿਵੇਂ ਔਰਤਾਂ ਨੇ ਉਹਨਾਂ ਨੂੰ ਤੁਸੀਂ ਕਦੀ ਮੌਕਾ ਹੀ ਨਹੀਂ ਦਿੰਦੇ ਆਪਣੀ ਜੌਹਰ ਵਿਖਾਉਣ ਦਾ, ਮਤਲਬ ਔਰਤਾਂ ਨੂੰ ਤੁਸੀਂ ਇਹ ਮੌਕਾ ਨਹੀਂ ਦਿੰਦੇ ਕਿ ਉਹ ਪਹਿਲਵਾਨ ਬਣਨ, ਤੇ ਜ਼ਾਹਰ ਗੱਲ ਹੈ ਕਿ ਫਿਰ ਤੁਸੀਂ ਇਹੋ ਨਤੀਜਾ ਕੱਢਣਾ ਕਿ ਜੀ ਉਹਨਾਂ ਦੀ ਤੇ ਫਿਤਰਤ ਹੀ ਕਮਜ਼ੋਰ ਹੁੰਦੀ ਹੈ ਵਗੈਰਾ। ਹਰੇਕ ਲੰਮੀ ਗੱਲ ਕਰਾਂਗੇ ਇਹਦੇ ਤੇ, ਇਹ ਤੇ ਗੱਲ ਕਰਨ ਦੀ ਲੋੜ ਹੈ। ਇਹ ਉਹ ਕਲੀਸ਼ੇ ਨੇ ਸੁਸਾਇਟੀ ਦੇ ਜਿਨ੍ਹਾਂ ਨੂੰ ਸਮਝਣਾ ਔਰ ਆਪਣੇ ਅੰਦਰੋਂ ਮੁਕਾਉਣਾ ਜ਼ਰੂਰੀ ਹੈ। डॉक्टर साहब आम फिक्री मुगालते ਇਹ ਆਮ ਫਿਕਰੀ ਮੁਗਾਲਤੇ ਨੇ, ਆਮ ਫਿਕਰੀ ਭੁਲੇਖੇ ਨੇ। ਇਹਨਾਂ ਉੱਤੇ ਅਸੀਂ ਵੀ ਇੱਕ ਸੀਰੀਜ਼ ਕਰਾਂਗੇ, ਆਮ ਫਿਕਰੀ ਭੁਲੇਖੇ ਕੀ ਨੇ ਲੋਕਾਂ ਨੂੰ, ਜਿਹੜੇ ਕਿ ਉਹ ਰੋਜ਼ ਬਰੋਜ਼ ਦੇ ਕੰਮ ਚਲਾਉਣ ਲਈ ਜਿਹੜੇ ਫਾਰਮੂਲੇ ਬਣਾਉਂਦੇ ਨੇ। ਅੱਛਾ ਜੀ, ਅੱਛਾ ਡਾਕਟਰ ਸਾਹਿਬ ਜੀ ਇੱਕ ਹੋਰ ਥੋੜਾ ਜਿਹਾ ਮੈਂ ਗੱਲ ਇਹਦੇ ਵਿੱਚ ਕਰਨੀ ਚਾਹੁੰਦਾ ਸੀ ਕਿ ਇਹ ਵੀ ਕਹਿ ਸਕਦੇ ਹਾਂ ਕਿ ਨਾਥ ਜਿਹੜਾ ਐਕਚੁਅਲੀ ਉਹਨੂੰ ਇਹ ਨਹੀਂ ਕਰ ਰਿਹਾ ਕਿ ਤੂੰ ਜਿਹੜਾ ਸੁਸਾਇਟੀ ਨੂੰ ਰੈਜ਼ਿਸਟ ਕੀਤਾ ਜਾਂ ਲੜਾਈ ਕੀਤੀ ਆ ਉਹਦੇ ਵਿੱਚ ਫੇਲ ਹੋ ਗਿਆ। ਮੈਂ ਇਹ ਸਮਝਦਾ ਕਿ ਨਾਥ ਕਹਿ ਰਿਹਾ ਕਿ ਤੂੰ ਇੱਕ ਬਹੁਤ ਹੀ ਇਰਰਿਸਪੌਂਸਿਬਲ ਇਮੈਚੁਰ ਬਿਹੇਵੀਅਰ ਆ, ਤੈਨੂੰ ਹਲੇ ਪਤਾ ਨਹੀਂ ਜਿਸ ਦੇ ਬਾਰੇ ਨਾਥ ਪੁਆਇੰਟ ਆਊਟ ਕਰ ਰਿਹਾ। ਨਹੀਂ, ਮੈਨੂੰ ਇਹ ਇੰਪ੍ਰੈਸ਼ਨ ਨਹੀਂ ਮਿਲਦਾ। ਮੈਨੂੰ ਇਹ ਇੰਪ੍ਰੈਸ਼ਨ ਮਿਲਦਾ ਹੈ ਕਿ ਇੱਕ ਅਣਪੱਕਿਆ ਬੰਦਾ ਜਿਹੜਾ ਹੈ ਉਹ ਸਿਸਟਮ ਨੂੰ ਜਿਵੇਂ ਜਿਵੇਂ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਹਨੇ ਰਾਂਝੇ ਨੇ ਕੀਤੇ ਨੇ, ਉਹ ਕਾਮਯਾਬ ਨਹੀਂ ਹੋਏ ਤਾਂ ਅਖੀਰ ਉਹਨੂੰ ਜੋਗੀ ਹੋਣਾ ਪਿਆ ਹੈ। ਚਲੋ ਜੀ ਅਗਲਾ ਬੰਦ। ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ। ਇਹਨੂੰ ਪੜ੍ਹਨਾ ਨਹੀਂ ਡਾਕਟਰ ਸਾਹਿਬ? ਹਾਂ, ਇਹਨੂੰ ਪੜ੍ਹੋ ਕੋਈ। ਅੱਛਾ ਜੀ, ਮੈਨੂੰ ਤੁਸੀਂ ਇਜਾਜ਼ਤ ਦਿਓ, ਮੈਂ ਪੜ੍ਹ ਕੇ ਮੈਨੂੰ ਬੜਾ ਪਸੰਦ ਹੈ ਵੈਸੇ ਬੰਦ ਪੜ੍ਹੋ ਕਿ ਖਾ ਰਿਜ਼ਕ ਹਲਾਲ ਤੇ ਸੱਚ ਬੋਲੀ, ਛੱਡ ਦੇ ਤੂੰ ਯਾਰੀਆਂ ਚੋਰੀਆਂ ਉਹ ਛੱਡ ਤਕਸੀਰ ਮੁਆਫ ਤੇਰੀ, ਜਿਹੜੀਆਂ ਪਿਛਲੀਆਂ ਸਫਾਂ ਨਖੋਰੀਆਂ ਉਹ ਛੱਡ ਚਾਲੇ ਗੁਆਰ ਪੁਣੇ ਵਾਲੇ, ਚੁੰਨੀ ਪਾੜ ਕੇ ਕੱਤਿਓ ਮੋਰੀਆਂ ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾਂ, ਜਿਹੜੀਆਂ ਪਾੜੀਆਂ ਖੰਡ ਦੀਆਂ ਬੋਰੀਆਂ ਜੋਏ ਰਾਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਧੋ ਧਾਏ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤੀਆਂ ਖੋਰੀਆਂ ਰਲੇ ਵਿੱਚ ਤੈਂ ਰੇੜਿਆ ਕੰਮ ਚੋਰੀ, ਕੋਈ ਖਰਚੀਆਂ ਨਾਈਓ ਬੋਰੀਆਂ ਛੱਡ ਸਭ ਬੁਰਾਈਆਂ ਖਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਉਹ। ਆਹੋ, ਮਤਲਬ ਜਿਹੜੀ ਮੈਂ ਬਾਰ-ਬਾਰ ਤੁਹਾਨੂੰ ਜਿਹੜੀ ਮਸ਼ਵਰਾ ਦਿੰਦਾ ਨਾ, ਕਿ ਸਾਡੇ ਸਾਰਿਆਂ ਦੇ ਵਿੱਚ ਆਦਤ ਹੈ ਕਿ ਅਸੀਂ ਕਿਸੇ ਵੀ ਲਿਖਤ ਨੂੰ ਜਾਂ ਕਿਸੇ ਵੀ ਚੀਜ਼ ਨੂੰ ਸਿੰਗਲ ਡਾਇਮੈਂਸ਼ਨ ਚ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਉਹਦੀਆਂ ਮਲਟੀ ਡਾਇਮੈਂਸ਼ਨ ਦਾ ਵੇਰਵਾ ਨਹੀਂ ਕਰਦੇ। ਅਸੀਂ ਉਹਦੀ ਕਿਸੇ ਇੱਕ ਡਾਇਮੈਂਸ਼ਨ ਨੂੰ ਫੜ ਲੈਂਦੇ ਹਾਂ ਤੇ ਫਿਰ ਹਰ ਚੀਜ਼ ਨੂੰ ਉਹਦੇ ਹਿਸਾਬ ਨਾਲ ਹੀ ਦੇਖਣਾ ਸ਼ੁਰੂ ਹੋ ਜਾਂਦੇ ਹਾਂ। ਹੁਣ ਇਹ ਜਿਹੜੀ ਬੰਦ ਉੱਤੇ ਗੁਜ਼ਰਿਆ ਹੈ, ਉਹਦੇ ਬਾਰੇ ਚ ਇਹ ਵੀ ਸਹੀ ਹੈ ਕਿ ਬਈ ਇੱਕ ਜਦੋਂ ਜਵਾਨ ਬੰਦਾ ਹੁੰਦਾ ਹੈ ਤੇ ਉਹ ਕੀ ਕੁਛ ਕਰਦਾ ਉਹ ਵੀ ਹੈਗਾ, ਲੇਕਿਨ ਉਹ ਇੱਕ ਆਮ ਜਵਾਨ ਬੰਦਾ ਵੀ ਨਹੀਂ ਹੈਗਾ, ਉਹ ਰਾਂਝਾ ਹੈ ਜਿਹੜਾ ਕਿ ਬਚਪਨ ਤੋਂ ਬੰਜਲੀ ਵਜਾ ਰਿਹਾ ਹੈ। ਤੇ ਜਿਹਦੇ ਬਾਰੇ ਚ ਵਾਰਿਸ ਸ਼ਾਹ ਨੇ ਕਿਹਾ ਸੀਗਾ ਕਿ ਉਹ ਫਕੀਰ ਹੈ, ਸ਼ੁਰੂ ਚ ਕਹਿਤਾ ਸੀ ਫਕੀਰ ਸੁਧਾਰਿਆ ਹੈ। ਤੇ ਮਤਲਬ ਇਹ ਹੈ ਕਿ ਉਹ ਇੱਕ ਆਮ ਟੀਨਏਜਰ ਵੀ ਨਹੀਂ ਹੈ। ਇਹ ਉਹਦੀਆਂ ਮਲਟੀ ਡਾਇਮੈਂਸ਼ਨਸ ਨੇ ਉਸ ਕਰੈਕਟਰ ਦੀਆਂ, ਜਿਹੜੀਆਂ ਉਹ ਘੜਨ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਮਲਟੀ ਡਾਇਮੈਂਸ਼ਨ ਨੂੰ ਐਪਰੀਸ਼ੀਏਟ ਕਰੋਗੇ ਤੇ ਫਿਰ ਤੁਹਾਨੂੰ ਸਵਾਦ ਆਏਗਾ ਕਹਾਣੀ ਦਾ। ਜੇ ਤੁਸੀਂ ਇੱਕ ਹੀ ਡਾਇਮੈਂਸ਼ਨ ਨੂੰ ਫੜ ਕੇ ਤੇ ਚੱਲਣਾ ਹੈ ਤੇ ਤੁਸੀਂ ਜਾ ਕੇ ਕੋਈ ਹੀਰ ਰਾਂਝੇ ਦੀ ਕਹਾਣੀ, ਹੀਰ ਰਾਂਝੇ ਦੀ ਫਿਲਮ ਵੇਖ ਲਓ, ਬਸ ਉਹ ਕਾਫੀ ਹੈ ਤੁਹਾਡੇ ਲਈ। ਇਹ ਡਾਕਟਰ ਸਾਡੇ ਲਈ ਐਕਚੁਅਲੀ ਸਟੂਡੈਂਟਸ ਲਈ ਬਹੁਤ ਵੱਡਾ ਲੈਸਨ ਹੈ ਇਸ ਵੇਲੇ ਇਸ ਗੱਲ ਤੇ ਜਿਹੜੀ ਗੱਲ ਕਰ ਰਹੇ ਹਾਂ ਕਿ ਆਪਣਾ ਸੋਚਣ ਦਾ ਦਾਇਰਾ ਖੁੱਲਾ ਔਰ ਵੱਡਾ ਰੱਖੋ, ਇੱਕੋ ਦੇ ਉੱਤੇ ਟਿਕਾ ਕੇ ਆਪਣਾ ਮਤਲਬ ਡਿਸੀਜਨ ਬਣਾ ਕੇ ਨਾ ਬੈਠੇ ਰਹੋ। ਜਿੱਦਾਂ ਤੁਸੀਂ ਕਹਿੰਦੇ ਮਲਟੀ ਡਾਇਮੈਂਸ਼ਨ ਦੇ ਹਿਸਾਬ ਨਾਲ ਸੋਚੋ। ਵਜ੍ਹਾ ਉਹਦੀ ਇਹ ਹੈ ਕਿ ਇੱਕ ਵੱਡਾ ਜਿਹੜਾ ਰਾਈਟਰ ਹੁੰਦਾ ਹੈ ਜਾਂ ਇੰਟੈਲੈਕਚੁਅਲ ਹੁੰਦਾ ਹੈ, ਉਹ ਵੱਡਾ ਇੰਟੈਲੈਕਚੁਅਲ ਜਾਂ ਸੂਝਵਾਨ ਘੁਮਾਉਂਦਾ ਹੀ ਇਸ ਵਾਸਤੇ ਹੈ ਕਿ ਉਹ ਉਹਨਾਂ ਸਾਰੀਆਂ ਮਲਟੀ ਡਾਇਮੈਂਸ਼ਨਸ ਨੂੰ ਵੇਖਦਾ ਜਿਨ੍ਹਾਂ ਨੂੰ ਆਮ ਬੰਦਾ ਨਹੀਂ ਵੇਖ ਸਕਦਾ, ਔਰ ਉਹ ਮਲਟੀ ਡਾਇਮੈਂਸ਼ਨ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ 'ਚ ਕਾਮਯਾਬ ਹੋ ਜਾਂਦਾ ਹੈ। ਤੇ ਇਸ ਲਈ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਪੁਰਾਣੇ ਬਾਇਸਸ ਔਰ ਜਿਹੜੇ ਤੁਸੀਂ ਪੁਰਾਣੇ ਕਲੀਸ਼ੇ ਪੱਲੇ ਬੱਧੇ ਨੇ, ਉਹਨਾਂ ਕਲੀਸ਼ਿਆਂ ਨੂੰ ਛੱਡ ਕੇ ਤੇ ਇੱਕ ਨਵੀਂ ਅੱਖ ਨਾਲ ਦੇਖਣ ਦੀ ਕੋਸ਼ਿਸ਼ ਕਰਿਆ ਕਰੋ। ਬਿਲਕੁਲ ਸਹੀ। ਔਰ ਡਾਕਟਰ ਸਾਹਿਬ ਜਿਹੜਾ ਵਾਰਿਸ ਜੇ ਤੁਹਾਡੇ ਮੇਰੇ ਲੈਵਲ ਦੇ ਕਲੀਸ਼ੇ ਜਿਹੜੇ ਨੇ ਉਹੀ ਵਾਰਿਸ ਸ਼ਾਹ ਨੇ ਲਿਖਣੇ ਸੀ ਤੇ ਉਹਦੇ ਲਈ ਵਾਰਿਸ ਸ਼ਾਹ ਦੀ ਕੀ ਲੋੜ ਸੀ। ਬਿਲਕੁਲ, ਇਹ ਵਾਰਿਸ ਸ਼ਾਹ ਰਾਈਟਰ ਐਸਾ ਹੈ ਕਿ ਇਹਨੇ ਹਰ ਉਸ ਗੱਲ ਦਾ ਜਵਾਬ ਦਿੱਤਾ ਜਿਹੜੀ ਜਦੋਂ ਵੀ ਅਸੀਂ ਪੜ੍ਹ ਰਹੇ ਹੁੰਦੇ ਹਾਂ ਨਾ ਇਸ ਕਹਾਣੀ ਇਹਨੂੰ, ਇਸ ਚੀਜ਼ ਨੂੰ, ਔਰ ਜੋ ਸਵਾਲ ਜ਼ਹਿਨ 'ਚ ਉੱਠਦਾ ਉਹਦਾ ਕਿਤੇ ਸ਼ੁਰੂ 'ਚ ਜਾਂ ਕਿਤੇ ਐਂਡ ਤੇ ਅੱਗੇ ਉਹਦਾ ਜਵਾਬ ਉਹ ਜ਼ਰੂਰ ਦਿੰਦਾ। ਜਿਹੜਾ ਵੀ ਨਫਸਿਆਤੀ ਜਾਂ ਕੋਈ ਕਿਸੇ ਕਿਸਮ ਦਾ ਵੀ ਸਵਾਲ ਉੱਠਦਾ ਹੈ, ਜਿਸ ਨਾਲ ਸਾਰੇ ਸਵਾਲ ਉੱਠੇ ਨੇ, ਡਿਸਕਸ ਵੀ ਹੋਏ ਨਾ ਕਿ ਰਾਂਝੇ ਨੂੰ ਇੰਝ ਕਿਉਂ ਕਰਨਾ ਚਾਹੀਦਾ ਸੀ ਜਾਂ ਉਂਝ ਕਰਨਾ ਚਾਹੀਦਾ ਸੀ, ਲੇਕਿਨ ਉਹ ਅੱਗੇ ਹਰ ਚੀਜ਼ ਦਾ ਜਵਾਬ ਦਿੰਦਾ। ਔਰ ਵਾਕਈ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਕਿ ਰਾਈਟਰ ਨੇ ਜੋ ਲਿਖਿਆ, ਡਿਫਰੈਂਟ ਲੈਵਲ ਆਫ ਅੰਡਰਸਟੈਂਡਿੰਗ ਦੇ ਲੋਕ ਨੇ ਜਾਂ ਪੜ੍ਹਨ ਵਾਲੇ ਨੇ, ਉਹਨਾਂ ਲਈ ਵੀ ਇਹ ਹੈਗਾ ਕੋਈ ਆਪਣੇ ਆਪਣੇ ਮਤਲਬ ਕੱਢ ਕੇ ਡਿਫਰੈਂਟ ਲੈਵਲ ਤੇ ਉਹ ਬੈਠੇ ਨੇ। ਜਿੰਨਾ ਗਹਿਰਾਈ 'ਚ ਪੜ੍ਹਦੇ ਜਾਓਗੇ ਉਹਨਾਂ ਹੋਰ ਪਤਾ ਚੱਲਦਾ ਜਾਏਗਾ। ਬਿਲਕੁਲ, ਇਹ ਤੁਸੀਂ ਗੱਲ ਬਿਲਕੁਲ ਸਹੀ ਹੈ ਕਹੀ ਹੈ ਕਿ ਪੜ੍ਹਨ ਵਾਲੇ ਦਾ ਵੀ ਲੈਵਲ ਹੈ, ਔਰ ਕਾਮਯਾਬ ਰਾਈਟਰ ਉਹ ਹੈ ਜਿਹੜਾ ਕਿ ਮੁਖਤਲਿਫ ਲੈਵਲਸ ਦੇ ਜਿਹੜੇ ਰੀਡਰਸ ਨੇ ਉਹਨਾਂ
ਉਹਨਾਂ ਦੇ ਮੁਤਾਬਕ ਗੱਲ ਕਰ ਸਕੇ। ਕਿਉਂਕਿ ਆਪਣਾ ਅਖੀਰ ਦੇ ਉੱਤੇ ਤੁਸੀਂ ਜਾ ਕੇ ਦੇਖੋਗੇ ਕਿ ਵਾਰਿਸ ਸ਼ਾਹ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਹੈ। ਜ਼ਬਰਦਸਤ। ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਹੈ। ਅੱਛਾ ਜੀ, ਚਲੋ ਜੀ ਅੱਗੇ। ਨਾਥਾ ਇੱਕ ਮੈਂ ਇੱਕ ਗੱਲ ਪੁੱਛ ਸਕਦੀ ਸਰ? ਸੌਰੀ, ਇੱਕ ਮਿੰਟ ਪਲੀਜ਼। ਤੁਸੀਂ ਇੱਕ ਵਾਰ ਜਦ ਅਸੀਂ ਸਾਰੇ ਉਹ ਕਰ ਰਹੇ ਸੀਗੇ ਫਿਲਾਸਫੀਜ਼ ਜਿਹੜੀਆਂ ਅਸੀਂ ਪੜ੍ਹ ਰਹੇ ਸੀਗੇ, ਇੱਕ ਵਾਰ ਤੁਸੀਂ ਇੱਕ ਫਿਲਾਸਫੀ ਉਹ ਵੀ ਸੀਗੀ, ਪਤਾ ਨਹੀਂ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ, ਜਿਹਦੇ ਚ ਉਹ ਕਹਿੰਦੇ ਸੀ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਹੰਢਾ ਕੇ ਤੇ ਫਿਰ ਤੁਸੀਂ ਆਓ। ਉਹ ਕਿਹੜੀ ਸੀਗੀ ਸਰ ਜੀ? ਕਿ ਵੀ ਤੁਸੀਂ ਸਾਰੇ ਮਤਲਬ ਕਿ ਫਿਜ਼ੀਕਲ ਜਾਂ ਜੋ ਵੀ ਸੀ ਸਾਰੀਆਂ ਤੁਸੀਂ ਹੰਢਾਓ ਤੇ ਫਿਰ ਤੁਸੀਂ ਉਹਨਾਂ ਤੋਂ ਅਲੱਗ ਨਿਕਲੋ। ਤੇ ਇਜ਼ ਹੀ ਇੱਥੇ ਜਿਹੜੇ ਵਾਰਿਸ ਸ਼ਾਹ ਉਸ ਚੀਜ਼ ਤੇ ਨੂੰ ਤੇ ਨਹੀਂ ਅਲਿਊਡ ਕਰ ਰਿਹਾ ਕਿ ਵੀ ਤੂੰ ਇਹ ਸਾਰਾ ਕੰਮ ਕਰ ਆਇਆ ਤੇ ਹੁਣ ਤੂੰ ਆਏ, ਮਤਲਬ ਕਿ ਉਹਨੇ ਸਾਰਾ ਕੁਝ ਹੰਢਾ ਕੇ ਐਂਡ ਦੈਨ ਹੀ ਹੈਜ਼ ਕਮ ਟੂ ਦਿਸ ਜੋਬ। ਮਤਲਬ ਹਰ ਕੰਮ ਉਹਨੇ ਹੰਢਾਉਣ ਦੀ ਜਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇੱਥੇ ਪਹੁੰਚਿਆ। ਹਾਂ, ਮਤਲਬ ਕਿ ਹੀ ਹੈਜ਼ ਨਾਟ ਲੈਫਟ, ਮਤਲਬ ਕਿ ਉਹਨੇ ਐਕਸਪੀਰੀਅੰਸ ਕਰਕੇ ਫਿਰ ਉਤੋਂ ਨਿਕਲਿਆ ਕਿ ਵੀ ਨੋ ਦਿਸ ਇਜ਼ ਬੈਟਰ ਫॉर ਮੀ। ਬਿਲਕੁਲ ਬੀਬਾ ਜੀ, ਅੱਛਾ ਇਹ ਜੀ। ਐਕਸਪੀਰੀਅੰਸ ਫਿਜ਼ੀਕਲ ਵੀ ਹੋ ਸਕਦਾ ਹੈ ਔਰ ਇਹ ਥਾਟ ਪ੍ਰੋਸੈਸ ਵੀ ਹੋ ਸਕਦਾ ਹੈ ਕਿ ਬੰਦਾ ਉਹਨਾਂ ਚੀਜ਼ਾਂ ਨੂੰ ਸੋਚ ਰਿਹਾ ਹੋਏ ਤੇ ਉਹ ਅੱਗੇ ਚੱਲ ਰਿਹਾ ਹੋਏ। ਦੋਨੋਂ ਚੀਜ਼ਾਂ ਹੋ ਸਕਦੀਆਂ। ਦੇਖੋ ਜੀ, ਮੱਝਾਂ ਨੂੰ ਖਿਆਲਾਂ 'ਚ ਤੇ ਤੁਸੀਂ ਚਾਰ ਸਕਦੇ ਹੋ, ਰਾਂਝਾ ਨਹੀਂ ਚਾਰ ਸਕਦਾ। ਸਰ ਇੱਥੇ ਜਿਹੜੀਆਂ ਰਾਂਝੇ ਨੇ ਹੀ ਉਹ ਮੱਝਾਂ ਚਰਾਈਆਂ ਨੇ ਨਾ, ਔਰ ਜਿਹੜਾ ਉਹ ਜੋਗ ਲੈਣ ਗਿਆ ਹੈ ਜਾਂ ਜਿਹੜਾ ਉਹਨੂੰ ਇਸ਼ਕ ਹੋਇਆ ਹੈ ਜਾਂ ਉਹ ਦੂਸਰੀਆਂ ਚੀਜ਼ਾਂ, ਫਿਰ ਬਾਲਨਾਥ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਹਿ ਰਿਹਾ ਕਿ ਨਹੀਂ ਤੂੰ ਮਿੱਟੀ 'ਚ ਮਿੱਟੀ ਹੋ ਜਾ। ਇਹ ਉਹ ਤਮਾਮ ਸੋਚਾਂ ਨੇ ਜਿਹੜੀਆਂ ਇਨਸਾਨ ਦੇ ਜ਼ਿਹਨ 'ਚ, ਡਿਫਰੈਂਟ ਇਨਸਾਨਾਂ ਦੇ ਜ਼ਿਹਨ 'ਚ ਡਿਫਰੈਂਟ ਤਰ੍ਹਾਂ ਆਉਂਦੀਆਂ ਨੇ। ਜਿਹੜਾ ਜਿਸ ਜ਼ਿੰਦਗੀ ਦੇ ਜਿਸ ਹਿੱਸੇ 'ਚ ਹੈ ਔਰ ਜਿਸ ਮਰਹਲੇ 'ਚੋਂ ਗੁਜ਼ਰਿਆ ਉਹਨੂੰ ਚੀਜ਼ਾਂ ਨੂੰ ਉਸ ਤਰ੍ਹਾਂ ਹੀ ਦੇਖਦਾ ਹੈ। ਅੱਛਾ ਰਾਈਟਰ ਉਹ ਹੁੰਦਾ ਹੈ ਕਿ ਜਿਹੜਾ ਜ਼ਿੰਦਗੀ ਜਾਂ ਇਨਸਾਨ ਦੇ ਜ਼ਿਹਨ 'ਚ ਆਉਣ ਵਾਲੇ ਤਮਾਮ ਸਵਾਲਾਂ ਨੂੰ ਇਸ ਤਰ੍ਹਾਂ ਜਵਾਬ ਦਿੰਦਾ ਕਿ ਕੋਈ ਚੀਜ਼ ਜਿਹੜੀ ਹੈ ਨਾ ਉਹ ਹਤਮੀ ਨਹੀਂ ਹੈ, ਲੇਕਿਨ ਐਨਾਲਾਈਜ਼ ਕਰਦਾ ਹਰ ਥਾਟ ਨੂੰ। ਸੋਚਾਂ ਜਿਹੜੀਆਂ ਨੇ ਇਨਸਾਨ ਦੀਆਂ, ਉਹ ਜਨਰਲੀ ਸਪੀਕਿੰਗ ਦੋ ਵੱਡੀਆਂ ਕੈਟੇਗਰੀ 'ਚ ਤਕਸੀਮ ਕੀਤੀਆਂ ਜਾਂਦੀਆਂ ਨੇ। ਇੱਕ ਉਹ ਸੋਚਾਂ ਜਿਨ੍ਹਾਂ ਦੇ ਪਿੱਛੇ ਕੰਕਰੀਟ ਐਕਸਪੀਰੀਅੰਸਿਸ ਹੁੰਦੇ ਨੇ, 5 ਸੈਂਸਸ ਦੇ। ਇੱਕ ਉਹ ਸੋਚਾਂ ਨੇ, ਇੱਕ ਉਹ ਸੋਚਾਂ ਨੇ ਜਿਹੜੀਆਂ ਕਿ ਹਵਾਈ ਤਰੀਕੇ ਨਾਲ ਬਣਾਈਆਂ ਗਈਆਂ ਨੇ, ਜਿਹਨੂੰ ਅਸੀਂ ਆਈਡੀਅਲਿਜ਼ਮ ਕਹਿੰਦੇ ਹਾਂ। ਤੇ ਜਦੋਂ ਫਲਸਫੇ ਦੀ ਕਲਾਸ ਕਦੀ ਦੁਬਾਰਾ ਮੈਂ ਆਫਰ ਕੀਤੀ ਤੇ ਤੁਸੀਂ ਗੌਰ ਸਾਹਿਬ ਉਹਨੂੰ ਜ਼ਰੂਰ ਪੜ੍ਹਨਾ ਤੁਸੀਂ। ਅੱਛਾ ਸਰ, ਇਹ ਜੂਲੀਅਸ ਸੀਜ਼ਰ ਇੱਕ ਸੀ, ਉਹ ਸੀ ਸੋਲਜਰ ਜਨਰਲ ਸੀ, ਲੇਕਿਨ ਜਿਹੜਾ ਰਾਈਟਰ ਸੀ ਸ਼ੈਕਸਪੀਅਰ, ਉਹਨੇ ਉਸ ਸਟੋਰੀ ਨੂੰ ਬਿਆਨ ਕੀਤਾ। ਉਹਨੇ ਉਹਦਾ ਥਾਟ ਪ੍ਰੋਸੈਸ ਜਿਹੜਾ ਸੀ ਨਾ ਪੂਰਾ ਐਨਾਲਾਈਜ਼ ਕੀਤਾ ਕਿ ਜੋ ਹੈ ਸੀ ਉਹ ਇੰਜ ਸੀ। ਮੇ ਵੀ ਉਹਦੇ ਤੋਂ ਉਹ ਐਗਜ਼ੈਕਟਲੀ ਉਸ ਤਰ੍ਹਾਂ ਨਾ ਹੋਏ ਜਿਸ ਤਰ੍ਹਾਂ ਜੂਲੀਅਸ ਸੀਜ਼ਰ ਦੀ ਜ਼ਿੰਦਗੀ 'ਚ ਹੋਇਆ ਸੀ, ਲੇਕਿਨ ਉਹਨੇ ਜਿਸ ਤਰ੍ਹਾਂ ਦੱਸਿਆ ਉਹਨੇ ਇੱਕ ਥਾਟ ਪ੍ਰੋਸੈਸ ਨੂੰ ਐਨਾਲਾਈਜ਼ ਕਰਕੇ ਲੋਕਾਂ ਦੇ ਅੱਗੇ ਰੱਖਿਆ ਕਿ ਇਹਦੇ 'ਚ ਕੀ ਹੋ ਸਕਦਾ ਹੈ। ਵੈਸੇ ਤੇ ਸ਼ੈਕਸਪੀਅਰ ਨੇ ਨਾ ਉਹਦੇ ਤੇ ਨਾ ਉਹਦੇ ਕੀਤਾ। ਸ਼ੈਕਸਪੀਅਰ ਨੇ ਤੇ ਆਪਣੇ ਜ਼ਮਾਨੇ ਦੇ ਕਾਂਸ਼ੀਅਸਨੈਸ ਨੂੰ ਕ੍ਰੀਏਟ ਕੀਤਾ। ਉਸ ਕਹਾਣੀ ਦੇ ਬਹਾਨਾ ਬਣਾ ਕੇ ਉਹਨੇ ਆਪਣੇ ਕੰਟੈਂਪਰੇਰੀ ਪੀਰੀਅਡ ਨੂੰ ਰੀਕ੍ਰੀਏਟ ਕੀਤਾ। ਚਲੋ ਮੈਨੂੰ ਅੱਗੇ ਵਧਣ ਦਿਓ ਥੋੜਾ ਜਿਹਾ। ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਅਦੇ ਹੋਣੇ ਨਹੀਂ। ਵਾਅਦੇ ਤਾਂ ਪਹਿਲੇ ਵੀ ਕਈ ਵਾਰੀ ਮੈਂ ਦੱਸ ਚੁੱਕਿਆ ਕਿ ਇਹਦਾ ਮਤਲਬ ਹੁੰਦਾ ਮੁਸੀਬਤਾਂ। ਅਸੀਂ ਜੱਟ ਹਾਂ ਨਾੜੀਆਂ ਕੱਢਣ ਵਾਲੇ, ਅਸਾਂ ਕਚਕਰੇ ਨਹੀਂ ਪਰੋਮਣੇ ਨਹੀਂ।
ਅਸੀਂ ਤੇ ਜੱਟ ਲੋਕ ਹੈ, ਨਾੜੀਆਂ ਨਾੜੀਆਂ ਹੁੰਦੀਆਂ ਨੇ। ਵੈਸੇ ਤੇ ਸਾਰਿਆਂ ਨੇ ਲਿਖਿਆ ਹੈ ਕਿ ਚੰਮ ਦੀਆਂ ਜਿਹੜੀਆਂ ਰੱਸੀਆਂ ਹੁੰਦੀਆਂ ਨੇ ਉਹਨਾਂ ਨੂੰ ਨਾੜੀਆਂ ਕਹਿੰਦੇ ਨੇ। ਤੇ ਕੜਨ ਹੁੰਦਾ ਹੈ ਕੱਸਣਾ। ਅਸੀਂ ਤੇ ਜਿਹੜੇ ਆ ਉਹ ਆਪਣਾ ਉਹ ਅਸੀਂ ਤੇ ਉਹਨਾਂ ਨਾੜੀਆਂ ਨੂੰ ਕੱਸਨੇ ਆ। ਤੇ ਅਸਾਂ ਕਚਕਰੇ ਨਹੀਂ ਪਰੋਮਣੇ ਜੇ। ਤੇ ਅਸੀਂ ਹੀਰੇ ਜਵਾਹਰ ਨਹੀਂ ਸਾਡੇ ਕੋ ਪਰੋਏ ਜਾਣੇ। ਕਚਕਰੇ ਦਾ ਮਤਲਬ ਹੈ ਮੋਤੀ। ਸ਼ੀਸ਼ੇ ਦੇ ਮੋਤੀ, ਸ਼ੀਸ਼ੇ ਦੇ ਮੋਤੀ, ਕੱਚ ਦੇ ਮੋਤੀ। ਹਾਂਜੀ, ਕਿ ਸਾਡੇ ਕੋਲੋਂ ਸ਼ੀਸ਼ੇ ਦੇ ਮੋਤੀ ਪਾਉਣ ਵਾਲੇ ਕੰਮ ਸਾਡੇ ਕੋਲ ਤਵੱਕੋ ਨਹੀਂ ਕਰਨੀ ਚਾਹੀਦੀ। ਅਸੀਂ ਤੇ ਜੱਟ ਹਾਂ, ਅਸੀਂ ਤੇ ਚੰਮ ਦੀਆਂ ਰੱਸੀਆਂ ਕੱਸ ਦਿੰਦੇ ਆ ਢੱਗਿਆਂ ਨੂੰ ਤੇ ਵਗੈਰਾ ਵਗੈਰਾ। ਐਵੇਂ ਕੰਨ ਪੜਾਏ ਕੇ ਖਾਰ ਹੋਏ, ਸਾਥੋਂ ਨਹੀਂ ਹੁੰਦੇ ਐਡੇ ਰੋਵਣੇ ਨਹੀਂ। ਮੈਂ ਤੇ ਐਵੇਂ ਕੰਨ ਆਪਣੇ ਪੜਵਾ ਕੇ ਜ਼ਲੀਲ ਹੀ ਹੋਇਆ। ਮੈਥੋਂ ਇਹ ਰੋਣੇ ਜਿਹੜੇ ਤੂੰ ਦੱਸ ਰਹੇ, ਮੈਥੋਂ ਰੋਣੇ ਕਿੱਥੇ ਹੋਣੇ ਆ। ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ। ਮੇਰੇ ਕੋਲੋਂ ਇਹ ਜਿਹੜੀ ਖੱਪਰੀ ਜਿਹੜੀ ਹੈ ਉਹ ਪਿਆਲਾ ਹੁੰਦਾ ਹੈ ਜਿਹਦੇ ਚ ਉਹ ਪੀਕ ਲੈਂਦੇ ਨੇ। ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਨਿਤ ਨੂੰ ਜੋਵਣੇ ਨੇ। ਤੇ ਅਸੀਂ ਅਖੀਰ ਤੇ ਸਾਡੀ ਅਖੀਰ ਇਹੋ ਹੀ ਹੋਣੀ ਹੈ ਜੱਟਾਂ ਦੀ ਕਿ ਅਸੀਂ ਢੱਗੇ ਹੀ ਜਾਣੇ ਨੇ। ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ ਕੇ ਚੋਵਣੇ ਨਹੀਂ। ਤੇ ਜੇ ਤੁਸੀਂ ਔਰਤਾਂ ਕੋਲੋਂ ਮਰਦਾਂ ਨੂੰ ਮਨਾ ਕਰਦੇ ਹੋ, ਕਹਿੰਦੇ ਹੋ ਕਿ ਉਹ ਉਹਨਾਂ ਦੇ ਲਾਗੇ ਵੀ ਨਾ ਜਾਣ, ਤੇ ਫਿਰ ਜਿਹੜਾ ਦੁੱਧ ਹੈ ਉਹ ਢੱਗਿਆਂ ਤੋਂ ਚੋਇਆ ਜਾਣਾ। ਮਤਲਬ ਇੱਥੇ ਫੀਮੇਲ ਦੀ ਮਿਸਾਲ ਲਈ ਗਈ ਹੈ ਨਾ, ਕਿ ਬਈ ਫੀਮੇਲ ਜਿਹੜੀ ਹੈ ਉਹ ਇੱਕ ਪ੍ਰੋਸੈਸ ਚੋਂ ਗੁਜ਼ਰਦੀ ਹੈ ਜਿਹਦੇ ਵਿੱਚ ਦੁੱਧ ਮਿਲਦਾ ਹੈ। ਤੇ ਜਿਹੜਾ ਮੇਲ ਹੈ ਉਹ ਤੇ ਉਹਨੂੰ ਕੀ ਚੋਣਾ ਤੁਸੀਂ। ਰੰਨਾਂ ਨਾਲ, ਅੱਛਾ ਜੀ, ਰੰਨਾਂ ਦੇਣ ਗਾਲੀ ਅਸੀਂ ਚੁੱਪ ਰਹੀਏ, ਐਡੇ ਸਬਰ ਦੇ ਪੈਰ ਕਿਸ ਧੋਵਣੇ ਨਹੀਂ। ਸਾਨੂੰ ਔਰਤਾਂ ਗਾਲਾਂ ਕੱਢਣ ਤੇ ਅਸੀਂ ਚੁੱਪ ਕਰ ਜਾਈਏ ਅੱਗੋਂ। ਇਹ ਐਡਾ ਸਬਰ ਸਾਡੇ, ਐਡੇ ਸਬਰ ਦੇ ਪੈਰ ਨਹੀਂ ਸਾਡੇ ਕੋਲ ਧੋਤੇ ਜਾਂਦੇ। ਇਹ ਬੜਾ ਕੰਮ ਔਖਾ ਹੈ। ਹੱਸਣ ਖੇਡਣਾ ਤੁਸਾਂ ਚਾ ਮਨਾ ਕੀਤਾ, ਅਸਾਂ ਧੂਏ ਗੋਹੇ ਕਹੇ ਢੋਣੇ ਨਹੀਂ। ਤੁਸੀਂ ਹੱਸਣ ਖੇਡਣ ਤੋਂ ਮਨਾ ਕਰਤਾ ਤੇ ਅਸੀਂ ਜੋਗੀਆਂ ਲਈ ਗੋਹੇ ਜਿਹੜੇ ਨੇ, ਪਾਥੀਆਂ ਜਿਹੜੀਆਂ ਨੇ ਉਹ ਢੋਣੀਆਂ ਨੇ ਹੁਣ ਲਿਆ ਕੇ। ਵਾਰਸ ਸ਼ਾਹ ਕੀ ਜਾਣੀਏ ਅੰਤ ਆਖਰ, ਖੱਟੇ ਚੋਵਣੇ ਕੇ ਮਿੱਠੇ ਚੋਵਣੇ ਨਹੀਂ। ਵਾਰਿਸ ਸ਼ਾਹ ਤੇ ਨਾਲ ਇਹ ਵੀ ਹੈ ਕਿ ਇਹ ਕੀ ਪਤਾ ਹੈ ਕਿ ਅਖੀਰ ਦੇ ਉੱਤੇ ਖੱਟੇ ਚੋਣੇ ਨੇ ਕਿ ਮਿੱਠੇ ਚੋਣੇ ਨੇ, ਕਿ ਜੋ ਨਤੀਜਾ ਨਿਕਲਣਾ ਹੈ ਉਹ ਕੌੜਾ ਨਿਕਲਣਾ ਹੈ ਕਿ ਉਹ ਮਿੱਠਾ ਨਿਕਲਣਾ ਹੈ। ਸਰ ਜੀ, ਜਿਹੜੀ ਆ ਇੱਥੇ ਲਾਈਨ ਹੈਗੀ ਹੈ, ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ ਕੇ ਚੋਵਣੇ ਨਹੀਂ, ਮੀਨਸ ਕਿ ਵੀ ਇਹੋ ਜਿਹਾ ਗੁਰੂ ਜਿਹੜਾ ਕਿ ਆਪਣੇ ਰੰਨਾਂ ਤੋਂ ਮਨਾ ਕਰਦਾ, ਉਹਦੇ ਕੋਲੋਂ ਅਸੀਂ ਕੀ ਹਾਸਲ ਕਰ ਸਕਦੇ ਹਾਂ, ਕੀ ਅਸੀਂ ਉਹਦੇ ਕੋਲੋਂ ਨੌਲੇਜ ਹਾਸਲ ਕਰ ਸਕਦੇ ਹਾਂ। ਇਹ ਪੂਰੇ ਯੋਗ ਦੇ ਇੰਸਟੀਟਿਊਸ਼ਨ ਦੇ ਉੱਤੇ ਕ੍ਰਿਟਿਸਿਜ਼ਮ ਹੈ, ਸਿਰਫ ਇੱਕ ਯੋਗੀ ਤੇ ਨਹੀਂ ਹੈਗੀ।
ਡਾਕਟਰ ਸਾਹਿਬ ਮੈਂ ਇੱਕ ਗੱਲ ਕਰਨਾ ਚਾਹਣੀ ਆ, ਇਹ ਜਿਹੜਾ ਡਾਇਲੌਗ ਚੱਲਣਾ ਪਿਆ ਨਾ ਰਾਂਝੇ ਨਾਲ ਤੇ ਬਾਲਨਾਥ ਨਾਲ, ਇਹ ਫੰਡਾਮੈਂਟਲੀ ਜਿਹੜਾ ਹੈ ਨਾ, ਇਹ ਜਿਹੜਾ ਦੋ ਸਵਾਲ ਹੈ ਕਿ ਜੋਗ ਕਿਆ ਚੀਜ਼ ਹੋਣੀ ਤੇ ਸਮਾਜ ਸੂ ਬਗਾਵਤ ਕਿਆ ਚੀਜ਼ ਹੋਣੀ, ਉਹ ਉਸ ਨਾਲ ਜਵਾਬ ਦੋ ਡਿਫਰੈਂਟ ਪਰਸਪੈਕਟਿਵਸ ਨੂੰ ਮਿਲਣਾ ਪਿਆ। ਕਿਉਂਕਿ ਬਾਲਨਾਥ ਨੇ ਮੁਤਾबिक ਜਿਹੜਾ ਹੈ ਨਾ, ਜੋਗ ਸਮਾਜ ਸੂ ਤੁਸਾਂ ਪਰੇ ਹੋਈ ਗच्छो, ਆਪਣੀ ਜ਼ਾਤ ਖਤਮ ਕਰੀ ਕਿਨੋ, ਕੰਨ ਪੜਵਾਈ ਕਿਨੋ, ਔਰਤਾਂ ਸੋ ਦੂਰ ਹੋਈ गच्छो, ਇਹ ਸਾਰਾ ਜੋਗ ਆ। ਤੇ ਰਾਂਝਾ ਹਾਲਾਂਕਿ ਮਿਕੀ ਹੁਣ ਫਿਲਾਸਫੀ ਅਬੇ ਪੂਰੀ ਕਲੀਅਰ ਕੋਈ ਨਹੀਂ ਹੋਈ, ਉਹ ਜ਼ਾਹਿਰ ਆ ਉਸਨੀ ਪੂਰੀ ਆਰਕ ਪਤਾ ਲੱਗਸੀ ਤੇ ਪਤਾ ਚਲਸੀ ਕਿ ਰਾਂਝੇ ਨਹੀਂ ਕਿਆ ਫਿਲਾਸਫੀ ਹੈ, ਪਰ ਜੋ ਹੁਣ ਉਹ ਜਵਾਬ ਦੇਣਾ ਪਿਆ ਨਾ, ਉਸਨੂੰ ਪਤਾ ਇਹ ਲੱਗਣਾ ਪਿਆ ਕਿ ਰਾਂਝਾ ਇਹ ਆਖਣਾ ਪਿਆ कि समाज की बदलना जड़ा है ना, वो बगावत ही है। समाज सू दूर होई तुसा बगावत नहीं करी सकने हो, ते जे तुसा समाज ने विच रहो, तुसा औरतां नाल भी गल करसो, तुसा ए अपने जेड़े बाकी काम है वो भी करसो, ये मिकी समझ लगनी पी। पता नहीं हाँ मतलब ये है कि जे बारिश आते ये कह रहा है जो बाबा गुरु नानक जी कह रहे थे कि जे समाज ने बदलना है तो समाज ने समाज तो बाहर बह के समाज ने बदले नहीं ना जाना, समाज दे विच रह के समाज ने बदलना पड़ेगा ना। सॉरी डॉक्टर साहब, मैं सॉरी टू इंटरप्ट, बट ये मिकी समझ जेड़ी जिथे मैं फसी गई हां, समझ नहीं अच्छी पी कि रांझा मगर बदला, मतलब कोशिश तो उसकी थी पर वो बदली नहीं सका, पर वो जोग किरण वास्ते आया ते सही, पर वो जोगी बनने ना उसना जड़ा प्रोसेस आ और वो एंड जड़ा अचीव करना चाहना है ना कि वो जोगी बड़ी क्या करसी, वो जाहिरा अगे पता लगसी, मगर ओ फिर दैट इज व्हाट इज आई एम वेटिंग फॉर कि उसना क्या एंड होसी जोग उस वास्ते क्या क्योंकि बालनाथ वास्ते जोग जेड़ा कुछ आ वो ते पता लगी रहा। हाँ मतलब ये देखो तुसी कि जेड़ा वारिश है वो अपना जेड़ा उन्हें क्रिएटिव सिंबल क्रिएट किया है रांझा, उन्होंने मुख्तलिफ तरह दे मंजरां दे विचों गुजार रहा है। एमेंसिपेशन वास्ते, ओदी एमेंसिपेशन वास्ते या इंसान दी एमेंसिपेशन वास्ते वो उन्होंने मुख्तलिफ मंजिलों तो गुजार रहा है और तुहानू दिखा रहा है कि क्या उहदे नाल कोई फर्क पिया कि नहीं पिया। मिसाल दे तौर दे उत्ते शुरू दे विच ही रांझा जिहड़ा है वो प्रॉपर्टी नू नेगेट कर दिंदा है, इंज ही है ना जी। वो अपनी प्रॉपर्टी नेगेट कर दिंदा ते प्रॉपर्टी छड्ड दिंदा है। वो कहंदा मैं प्रॉपर्टीदार बनना ही नहीं है, ਇਹਦੇ ਨਾਲ ਹੀ ਸਾਰੀਆਂ ਖਰਾਬੀਆਂ ਨੇ। लेकिन क्या ਉਹਦੇ प्रॉपर्टी ਛੱਡ के चले जान दे नाल क्या प्रॉपर्टी का सिस्टम बदल गया? नहीं ना बदलिया। इसी तरीके दे नाल फिर वारिश जिहड़ा है वो जिहड़ा ऑर्गेनाइज्ड मजहब है ਉਹਦੇ ਨਾਲ डायलॉग करवाਉਂਦਾ है ਰਾਂਝੇ ਦਾ। ਉਹ ਹੁਣ ਪਿੰਡ ਦਾ ਮੁੰਡਾ ਜਿਹੜਾ ਉਹ ਐਡੇ ਗੂੜੇ ਜਿਹੜੇ ਆਰਗੂਮੈਂਟ ਥੋੜੇ ਕਰ ਸਕਦਾ, ਉਹ ਤੇ ਵਾਰਿਸ਼ਾ ਕਰ ਰਿਹਾ ਨਾ ਡਾਇਲਾਗ ਕਿ ਅੱਛਾ। ਤੇ ਉਹਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਹੈ ਕਿ ਬੰਦੇ ਦੀ ਇਮੈਂਸੀਪੇਸ਼ਨ ਨਹੀਂ ਹੋ ਸਕਦੀ। ਹੁਣ ਜਿਹੜੀ ਅਖੀਰੀ ਮੰਜ਼ਿਲ ਹੈ, सब तो उच्ची मंजिल वारिशा वास्ते बंदे दी एमेंसिपेशन दी जरिए दी
ਉਹ ਯੋਗ ਹੈ ਤੇ ਉਹ ਹੁਣ ਯੋਗ ਨੂੰ ਫਰੋਲ ਰਿਹਾ ਹੈ ਕਿ ਕਿਆ ਯੋਗ ਦੇ ਜ਼ਰੀਏ ਐਮੈਂਸੀਪੇਸ਼ਨ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਅੱਛਾ, ਜਦੋਂ ਉਹ ਯੋਗ ਦੇ ਜ਼ਰੀਏ ਐਮੈਂਸੀਪੇਸ਼ਨ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਦਾ ਸਵਾਲ ਡਿਸਕਸ ਕਰਨਾ ਚਾਹੁੰਦਾ ਹੈ ਤੇ ਨੈਚੁਰਲੀ ਉਹਦੇ ਮੁਤਾਬਕ ਉਹ ਬਾਲ ਨਾਥ ਦੇ ਤੇ ਰਾਂਝੇ ਦੇ ਡਾਇਲਾਗ ਕਰੇਗਾ ਨਾ। ਠੀਕ ਹੈ ਜੀ, ਸਹੀ ਹੈ ਜੀ। ਉਹਦੇ ਮੁਤਾਬਕ ਉਹ ਡਾਇਲਾਗ, ਕਿਉਂਕਿ ਕਹਾਣੀ ਵੀ ਚੱਲਣੀ ਹੈ ਨਾ। ਮਤਲਬ ਕਹਾਣੀ ਨੇ ਪੇੜ ਦੇ ਵਿੱਚ ਖੇਡਿਆ ਵੀ ਤੇ ਜਾਣਾ ਨਾ। ਜੀ ਬਿਲਕੁਲ ਡਾਕਟਰ ਬਹੁਤ ਆਮ ਸਿੱਧਾ ਸਧਾਰਨ ਪੇਂਡੂ ਬੰਦੇ ਨੇ ਵਿੱਚ ਨਾ ਦੇਖੋ ਨੇ ਵੀ ਵੇਖਣੀ ਹੈ ਨਾ। ਉਹ ਸਿਰਫ ਕੋਈ ਸਿਰਫ ਕੋਈ ਯੂਨੀਵਰਸਿਟੀ ਐਜੂਕੇਟਡ ਇੰਟੈਲੈਕਚੁਅਲ ਲਈ ਨਹੀਂ ਨਾ ਉਹ ਲਿਖ ਰਿਹਾ ਸਿਰਫ। ਕਹਾਣੀ ਨੂੰ ਸਭ ਨੂੰ ਨਾਲ ਲੈ ਕੇ ਟੁਰ ਰਿਹਾ ਨਾ, ਹਰ ਇੱਕ ਮੁਆਸ਼ਰੇ ਦੇ ਹਰ ਇਨਸਾਨ ਨੂੰ ਉਹ ਨਾਲ ਲੈ ਕੇ ਟੁਰ ਰਿਹਾ। ਇਸ ਵਾਸਤੇ ਉਹ ਜਿਹੜੇ ਬਹੁਤ ਸਾਰੇ ਡਾਇਲਾਗ ਕ੍ਰੀਏਟ ਕਰਦਾ ਹੈ ਉਹ ਅਸਲ ਦੇ ਵਿੱਚ ਆਮ ਬੰਦੇ ਦੇ ਨਾਲ ਕਮਿਊਨੀਕੇਟ ਕਰਨ ਲਈ ਕ੍ਰੀਏਟ ਕਰ ਰਿਹਾ ਹੁੰਦਾ ਹੈ ਕਿ ਆਮ ਬੰਦੇ ਨੂੰ ਵੀ ਸਮਝ ਲੱਗਦਾ ਹੈ ਕਿ ਕੀ ਕਹਿ ਰਿਹਾ। ਮਸਲਨ ਕਿ ਰੰਨਾ ਕੋਲੋਂ ਜੇ ਵਰਿਦ ਚੇਲਿਆਂ ਨੂੰ ਇਹ ਗੁਰੂ ਨਾ ਬਣ ਕੇ ਚੋਮਣੇ ਜੋ ਤੁਸੀਂ ਇਹਨੇ ਦੇਖੋ। ਹੁਣ ਇੱਕ ਬਹੁਤ ਸਾਦਾ ਆਦਮੀ ਜਿਹੜਾ ਹੈ, ਬਹੁਤ ਹੀ ਪੇਂਡੂ ਸਾਦਾ ਆਦਮੀ, ਉਹਦੀ ਗੱਲ ਵੀ ਇਹ ਸਮਝ ਆ ਜਾਂਦੀ ਹੈ। ਤੇ ਇਸ ਲਈ ਤੁਸੀਂ ਇਸ ਨੂੰ ਇੰਝ ਪੜੋ ਕਿ ਇਹ ਇੱਕ ਤਹਿ ਦਰ ਤਹਿ ਲਿਖਤ ਹੈ ਜਿਹਦੇ ਵਿੱਚ ਕੋਈ ਸਿਰਫ ਇੱਕ ਪਾਸੜ ਸੋਚ ਦੇ ਨਾਲ ਇਹਨੂੰ ਸਮਝਿਆ ਨਹੀਂ ਜਾ ਸਕਦਾ। But I love the last line. The last line is perfect. Because you just don't know whether you will get something khatta or meetha. That's life. हाँ बिल्कुल। ਡਾਕਟਰ ਸਾਹਿਬ ਇਸ ਲਾਈਨ ਨੂੰ ਜਿਹੜੀ ਕਿ ਰੰਨਾ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬਣ ਕੇ ਚੋਵਣੇ ਨਹੀਂ, ਮੈਂ ਇਹਨੂੰ ਇਸ ਤਰ੍ਹਾਂ ਕੋਈ ਸਮਝਦਾ ਸੀ ਕਿ ਇਹ ਵਾਰਿਸ ਸ਼ਾਹ ਦਾ ਇੱਕ ਬੜਾ ਸਰਕੈਸਟਿਕ ਜਿਹਾ ਤਰੀਕਾ ਕਿ ਜਿਹੜੇ ਵਰਜਦੇ ਨੇ ਰੰਨਾ ਦੇ ਤੇ ਮੇਲ ਔਰ ਫੀਮੇਲ ਦੇ ਰੀਯੂਨੀਅਨ ਨੂੰ ਪ੍ਰੋਕ੍ਰੀਏਸ਼ਨ ਦਾ ਨੈਚੁਰਲ ਫਿਨੋਮੇਨਾ ਜਿਹੜਾ ਉਹਨੂੰ ਇਹ ਅਬਸਟਰਕਟ ਕਰ ਰਹੇ ਨੇ। ਕਿਉਂਕਿ ਨੈਚੁਰਲ ਤਾਂ ਇਹੀ ਹੈ ਨਾ, ਪ੍ਰੈਗਨੈਂਸੀ ਹੋਏਗੀ, ਬੱਚਾ ਹੋਏਗਾ, ਦੁੱਧ ਹੋਏਗਾ, ਫਿਰ ਚੋਇਆ ਜਾਏਗਾ। ਉਸ ਪ੍ਰੋਸੈਸ ਨੂੰ ਇਹ ਜਿਹੜੇ ਜੋਗੀ ਜਾਂ ਕਹਿੰਦੇ ਨੇ ਉਹਦੇ ਅਗੇਂਸਟ ਕਹਿੰਦੇ ਨੇ ਕਿ ਜਨਾਨੀ ਔਰ ਬੰਦਾ ਆਪਸ ਨਾ ਮਿਲਣ। ਮੇਰਾ ਖਿਆਲ ਇਹ ਵਾਰਿਸ ਸ਼ਾਹ ਦਾ ਇੱਕ ਤਰੀਕਾ ਆ ਪ੍ਰੋਕ੍ਰੀਏਸ਼ਨ ਨੂੰ ਜਿਹੜਾ ਬਲੌਕ ਕਰਦੇ ਨੇ ਇਹ ਜੋਗੀ। ਮਤਲਬ ਇਹ ਦੁਨੀਆਦਾਰੀ ਔਰ ਜੋਗ ਨੂੰ ਆਪਸ ਵਿੱਚ ਕੰਟਰਾਡਿਕਟ ਕੀਤਾ ਹੈ ਕਿ ਜੇ ਦੁਨੀਆਦਾਰੀ ਨਹੀਂ ਚੱਲੇਗੀ ਤੇ ਜੋਗ ਹੀ ਰਹੇਗਾ ਤੇ ਫਿਰ ਦੁਨੀਆ ਕਿਸ ਤਰ੍ਹਾਂ ਚੱਲੇਗੀ। ਇਹ ਉਹ ਸੋਚਾਂ ਨੇ ਵਾਰਿਸ ਸ਼ਾਹ ਉਹਨੂੰ ਕ੍ਰਿਟਿਕ ਕਰ ਰਿਹਾ ਹੈ ਕਿ ਜੋਗ ਤੇ ਠੀਕ ਹੈ, ਬਾਕੀ ਜਿਹੜੀਆਂ ਜੋਗ ਦੀਆਂ ਗੱਲਾਂ ਨੇ ਉਹ ਤੇ ਸਾਰੀਆਂ ਠੀਕ ਨੇ। ਜਿਵੇਂ ਬਾਬਾ ਗੁਰੂ ਨਾਨਕ ਜੀ ਵੀ ਕਹਿੰਦੇ ਸਨ, ਪਰ ਇਹ ਹੈ ਕਿ ਅਖੀਰ ਉਹਨਾਂ ਨੇ ਪ੍ਰੈਕਟਿਸ ਤੇ ਸੁਸਾਇਟੀ ਵਿੱਚ ਹੀ ਹੋਣਾ ਹੈ ਨਾ। ਸੁਸਾਇਟੀ ਤੋਂ ਬਾਹਰ ਤੇ ਪ੍ਰੈਕਟਿਸ ਨਹੀਂ ਨਾ ਹੋਣਾ, ਅਖੀਰ ਤੇ ਉਹਨੇ ਸੁਸਾਇਟੀ ਦੇ ਅੰਦਰ ਹੀ ਪ੍ਰੈਕਟਿਸ ਹੋਣਾ ਨਾ। ਚਲੋ ਜੀ ਅਗਲਾ ਪੜ੍ਹਾਂ ਜੀ, ਮੈਂ ਪੜ੍ਹਾਂ? ਹਾਂ ਪੜ੍ਹੋ। ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਅਦੇ ਹੋਣੇ ਨੀ। ਅਸੀਂ ਜੱਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ। ਐਵੇਂ ਕੰਨ ਪੜਵਾਈ ਕੇ ਖੁਆਰ ਹੋਏ, ਸਾਥੋਂ ਨਹੀਂ ਹੁੰਦੇ ਐਡੇ ਰੂਬਣੇ ਨੀ। ਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢਗੇਰ ਹੀ ਅੰਤ ਨੂੰ ਜੋਬਣੇ ਨੀ। ਰੰਨਾ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬਣ ਕੇ ਚੋਵਣੇ ਨੀ।
हस खेडना तुसां चा मना कीता, असां धुएं दे गोहे कहे टोवणे नी, वारिस शाह की जानिए अंत आखिर, खट्टे चोवणे के मिठे चोवणे नी। ਸਾਡੇ ਕੋਲ ਇੱਕ ਲਾਈਨ ਮਿਸਿੰਗ ਆ, ਤੁਹਾਡੇ ਕੋਲ ਅੱਛਾ ਜਿਹੜੀ ਹੈਗੀ ਕੋਈ ਹੈ। ਗੱਲ ਨਹੀਂ, ਇੱਕ ਅੱਧੀ ਲਾਈਨ ਇਧਰ ਉਧਰ। ਛੱਡ ਯਾਰੀਆਂ ਚੋਰੀਆਂ ਦਗਾ ਜੱਟਾ, ਬਹੁਤ ਔਖੀਆਂ ਇਹ ਫਕੀਰੀਆਂ ਨੇ। ਇਹ ਹੁਣ ਬਾਲਨਾਥ ਜੋਗੀ ਉਹਨੂੰ ਕਹਿ ਰਿਹਾ। ਜੋਗ ਜਾਲਣਾ ਸਾਰ ਦਾ ਨਿਗਲਣਾ ਹੈ। ਜਾਲਣਾ ਦਾ ਮਤਲਬ ਹੈ ਗੁਜ਼ਾਰਨਾ, ਬਰਦਾਸ਼ਤ ਕਰਨਾ। ਜੋਗ ਜਾਲਣਾ ਸਾਰ ਦਾ ਨਿਗਲਣਾ ਹੈ। ਜੋਗ ਦਾ ਗੁਜ਼ਾਰਨਾ ਜਾਂ ਜੋਗ ਨੂੰ ਝੱਲਣਾ ਲੋਹਾ ਖਾਣ ਦੇ ਬਰਾਬਰ ਹੈ। ਸਾਰ ਦਾ ਮਤਲਬ ਹੈ ਲੋਹਾ, ਲੋਹਾ ਖਾਣ ਦੇ ਬਰਾਬਰ ਹੈ। ਇਸ ਜੋਗ ਵਿੱਚ ਇਹ ਹੋਣੀ ਚਾਹੀਦੀ ਹੈ, ਬਹੁਤ ਜ਼ਹੀਰੀਆਂ ਨੇ ਕਿ ਇਹ 'ਚ ਬੜੀਆਂ ਬੜੀਆਂ ਮੁਸ਼ਕਲਾਤ ਨੇ। ਜੋਗੀ ਨਾਲ ਸੰਤਾਪ ਨੇ ਹੋ ਜਾਂਦੇ, ਜਿਵੇਂ ਉੱਠਦੇ ਨੱਕ ਨਕੇਰੀਆਂ ਨੇ। ਜੋਗੀ ਨਾਲ ਸੰਤਾਪ, ਸੰਤਾਪ ਦਾ ਮਤਲਬ ਹੈ ਕਿ ਸੰਤਾਪ ਦਾ ਮਤਲਬ ਹੈ ਦੁੱਖ ਦਰਦ ਮੁਸੀਬਤ ਦੇ ਨਾਲ। ਇੰਜ ਦੁੱਖ ਦਰਦ ਮੁਸੀਬਤ ਉਹਨਾਂ ਨੂੰ ਇੰਜ ਸਿੱਧੇ ਰਾਹ ਦੇ ਉੱਤੇ ਪਾ ਦਿੰਦਾ ਹੈ, ਜਿਵੇਂ ਊਠ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਹੈ। ਮਤਲਬ ਜੋਗ ਜਿਹੜੀ ਹੈ ਉਹ ਇੱਕ ਨਕੇਲ ਹੈਗੀ ਹੈ ਜੋਗੀ ਦੇ ਨਾਸਾਂ 'ਚ, ਜਿਹੜੀ ਉਹਨੂੰ ਇੱਧਰ ਉੱਧਰ ਨਹੀਂ ਹੋਣ ਦਿੰਦੀ। ਤੂੰਬਾ ਸਮਰਨਾ ਖੱਪਰੀ ਨਾਦ ਸੰਗੀ, ਚਿਮਟਾ ਭੰਗ ਨਲੇਰ ਜ਼ੰਜੀਰੀਆਂ ਨੀ। ਤੂੰਬਾ ਤੇ ਉਹ ਹੁੰਦਾ ਹੈ ਆਪਣਾ ਕੱਦੂ ਦਾ, ਮੋਟੇ ਸਾਰੇ ਕੱਦੂ ਦੇ ਅੱਗੇ ਉਹਦੇ ਅੱਗੇ ਤਾਰਾਂ ਲਾ ਕੇ ਵਜਾਉਣ ਵਾਲਾ ਜਿਹੜਾ ਇੱਕ ਤਾਰਾ, ਹਾਂ ਇੱਕ ਤਾਰਾ ਕਹਿੰਦੇ ਉਹਨੂੰ, ਇੱਕ ਤਾਰ ਹੁੰਦੀ ਉਹਦੇ 'ਚ। ਹਾਂ ਪਤਾ ਨਹੀਂ, ਮੇਰੇ ਖਿਆਲ ਸ਼ਾਇਦ ਜ਼ਿਆਦਾ ਵੀ ਹੁੰਦੀਆਂ ਨੇ। ਤੂੰਬੀ 'ਚ ਸਰ ਜੀ ਇੱਕ ਤਾਰ ਹੁੰਦੀ। ਅੱਛਾ, ਜਿਹੜਾ ਸਮਰਨਾ ਉਹ ਸਮਰਨਾ ਰੰਗਦਾਰ ਮਣਕਿਆਂ ਨੂੰ ਪਰੋਣਾ ਹੈ, ਤੇ ਖੱਪਰੀ ਤੇ ਖੱਪਰੀ ਤੁਸੀਂ ਜਾਣ ਚੁੱਕੇ ਹੋ। ਨਾਦ, ਨਾਦ ਜਿਹੜਾ ਹੈਗਾ ਉਹ ਨਾਦ ਵੀ ਤੁਹਾਨੂੰ ਪਹਿਲੇ ਕਿੰਨੀ ਵਾਰੀ ਸੰਖ ਵਜਾਉਣਾ ਨੂੰ ਨਾਦ ਕਹਿੰਦੇ ਨੇ। ਸੰਖ ਵਜਾਉਣਾ, ਚਿਮਟਾ ਭੰਗ, ਚਿਮਟਾ ਤੇ ਭੰਗ ਤੇ ਨਲੇਰ, ਨਲੇਰ ਨਲੀਏਰ, ਸਾਡੇ ਲਿਖਿਆ ਨਲੀਏਰ ਜੰਜੀਰੀਆਂ ਨੀ, ਨਲੀਏਰ। ਹਾਂਜੀ, ਨਲੇਰ ਜੰਜੀਰੀਆਂ ਦਾ ਮਤਲਬ ਹੈਗਾ ਨਾਰੀਅਲ ਦਾ ਹੁੱਕਾ, ਨਾਰੀਅਲ ਤੋਂ ਬਣਾਇਆ ਹੋਇਆ ਨਿੱਕਾ ਜਿਹਾ ਹੁੱਕਾ, ਜਿਹੜੇ ਜੋਗੀ ਨਾਲ ਰੱਖਦੇ ਸਨ। ਛੱਡ ਤਰੇਮ ਤਾਂ ਦੀ ਝਾਕ ਹੋ ਜੋਗੀ, ਫਕਰ ਨਾਲ ਜਹਾਨ ਕੀ ਸੀਰੀਆਂ ਨੀ। ਇਹ ਤਰੀਮ ਤਾਂ ਔਰਤਾਂ ਦੀ ਜਿਹੜੀ ਝਾਕ ਹੈ, ਉਹਨਾਂ ਦੀ ਜਿਹੜੀ ਅਟਰੈਕਸ਼ਨ ਹੈ, ਉਹਨੂੰ ਛੱਡ ਤੇ ਫਕੀਰ ਹੋ ਜਾ। ਫਕੀਰਾਂ ਨੂੰ ਦੁਨੀਆ ਦੇ ਨਾਲ, ਸੀਰ ਦਾ ਮਤਲਬ ਹੁੰਦਾ ਤਲਕ, ਰਿਸ਼ਤਾ। ਉਹਨਾਂ ਦੇ ਨਾਲ ਫਕੀਰਾਂ ਦਾ ਕੀ ਰਿਸ਼ਤਾ ਹੈ?
ਵਾਰਿਸ ਸ਼ਾਹ ਇਹ ਜੱਟ ਫਕੀਰ ਹੋਇਆ, ਨਹੀਂ ਹੁੰਦੀਆਂ ਗਧੇ ਤੋਂ ਪੀਰੀਆਂ ਨੇ। ਵਾਰਿਸ ਸ਼ਾਹ ਇਹ ਜੱਟ ਫਕੀਰ ਤੇ ਹੋ ਗਿਆ, ਪਰ ਇਹ ਲੱਗਦਾ ਇੰਜ ਹੈ ਕਿ ਜਿਵੇਂ ਖੋਤੇ ਕੋਲੋਂ ਪੀਰੀ ਨਹੀਂ ਹੁੰਦੀ। ਵਾਹ, ਟਿਚਕਲ ਵੀ ਲਾ ਜਾਂਦਾ ਨਾ ਵਾਰਿਸ ਸ਼ਾਹ। ਸਰ ਜੀ ਜਿਹੜਾ ਇਹ ਲਾਈਨ ਹੈਗੀ ਆ, ਫਕਰ ਨਾਲ ਜਹਾਨ ਕੀ ਸੀਰੀਆਂ ਨੇ। ਸੀਰੀ ਹੁੰਦਾ ਨਾ ਜਿਹੜਾ ਕੰਮ ਕਰਨ ਵਾਲਾ ਹੁੰਦਾ, ਉਹਨੂੰ ਮਾਲਕ ਦਿੰਦਾ ਹੈ ਕੁਛ। ਸੋ ਇਹ ਕਹਿ ਸਕਦੇ ਹਾਂ ਕਿ ਇੱਥੇ ਕਹਿੰਦੇ ਕਿ ਤੈਨੂੰ ਇੱਥੋਂ ਕੁਛ ਨਹੀਂ ਮਿਲਣਾ, ਇਸ ਜੱਗ ਤੋਂ, ਇਸ ਜਹਾਨ ਤੋਂ ਤੈਨੂੰ ਕੁਝ ਨਹੀਂ ਮਿਲਣਾ। ਹਾਂਜੀ ਹਾਂਜੀ, ਚਲੋ ਇਹ ਮੇਰਾ ਖਿਆਲ ਹੈ ਕਿ ਅੱਜ ਅਸੀਂ ਕਾਫੀ ਪੜ੍ਹ ਲਿਆ। ਡਾਕਟਰ ਸਾਹਿਬ ਇਹ ਮੈਂ ਪੜ੍ਹੀ ਛੋੜਾਂ? ਅੱਛਾ ਠੀਕ ਆ, ਪੜ੍ਹੋ। ਅੱਛਾ ਜੀ। ਛੱਡ ਯਾਰੀਆਂ ਚੂਰੀਆਂ ਦਗਾ ਜੱਟਾ ਚੋਰੀਆਂ ਸੌਰੀ, ਛੱਡ ਯਾਰੀਆਂ ਚੋਰੀਆਂ ਦਗਾ ਜੱਟਾ, ਬਹੁਤ ਔਖੀਆਂ ਏ ਫਕੀਰੀਆਂ ਨੀ। ਜੋਗ ਜਾਲਨਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ। ਜੋਗੀ ਨਾਲ ਸੰਤਾਪ ਨਹੀਂ ਹੋ ਜਾਂਦੇ, ਜਿਵੇਂ ਉੱਠਦੇ ਨੱਕ ਨਕੀਰੀਆਂ ਨੀ। ਤੁੰਬਾ ਸਿਮਰਨਾ ਖਪਰੀ ਨਾਦ ਸੰਗੀ, ਚਿਮਟਾ ਭੰਗ ਨਲੇਰ ਜ਼ੰਜੀਰੀਆਂ ਨੀ। ਛੱਡ ਤਰੀਮਤਾਂ ਦੀ ਝਾਕ ਹੋ, ਜੋਗੀ ਫਕਰ ਨਾਲ ਜਹਾਂ ਕੀ ਸੀਰੀਆਂ ਨੀ। ਵਾਰਿਸ ਸ਼ਾਹ ਇਹ ਜੱਟ ਫਕੀਰ ਹੋਇਆ, ਨਹੀਂ ਹੁੰਦੀਆਂ ਗਧੇ ਤੂੰ ਪੀਰੀਆਂ ਨੀ। ਵਾਹ ਜੀ ਵਾਹ। ਹਾਂਜੀ, ਇੱਥੇ ਅੱਜ ਰੋਕ ਲਈਏ। ਠੀਕ ਜੀ ਹੈ ਡਾਕਟਰ ਸਾਹਿਬ। ਨਹੀਂ ਤੁਸੀਂ ਹੌਲੀ ਨਾ ਕਹਿ ਲਓ, ਸੋਖੋ ਤੇ ਅੱਗੇ ਵੀ ਨਹੀਂ ਜਿਸ ਤਰ੍ਹਾਂ ਨਹੀਂ ਡਾਕਟਰ ਸਾਹਿਬ ਠੀਕ ਆ, ਬਹੁਤ ਵਧੀਆ। ਠੀਕ ਹੈ ਡਾਕਟਰ ਸਾਹਿਬ। ਅਗਲੀ ਵਾਰ ਪਹਿਲਾਂ ਮਦੀਆ ਤੇ ਗੌਰ ਸਾਹਿਬ ਪੜਨਗੇ ਪਹਿਲਾਂ। ਇਹ ਦੋਨੋਂ ਰਹਿ ਗਏ ਅੱਜ। Depending on the people's mind. ਇਹ ਜਿਹੜਾ ਅੱਜ ਪੜਿਆ ਹੈ, ਜਿਹੜੇ ਇਹਦੇ ਤੇ ਡਿਸਕਸ਼ਨ ਹੋਈ ਹੈ, ਕਾਫੀ ਲੰਮੀ ਡਿਸਕਸ਼ਨ ਹੋਈ ਹੈ, ਇਹਦੇ ਬਾਰੇ ਚ ਸੋਚਿਓ ਵੀ, ਇਹਨੂੰ ਇੱਕ ਵਾਰੀ ਫੇਰ ਤੋਂ ਪੜ੍ਹਿਓ ਵੀ, ਤੇ ਇਹਨੂੰ ਸੋਚਿਓ ਕਿ ਇਹ ਕੀ ਗੱਲ ਹੋ ਰਹੀ ਹੈ। ਮੈਂ ਚਾਹੁੰਦਾ ਕਿ ਤੁਸੀਂ ਜਿਹੜੀ ਵਾਰਿਸ ਸ਼ਾਹ ਦੀ ਕੋਰ ਹੈ ਨਾ, ਐਸੈਂਸ ਜਿਹੜਾ ਹੈ, ਉਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਹੈ। ਬਾਕੀ ਕਹਾਣੀ ਤੇ ਹਮੇਸ਼ਾ ਹੀ ਸਿੱਧੀ ਹੁੰਦੀ ਹੈ, ਤੇ ਉਹ ਤੁਹਾਨੂੰ ਇੱਕ ਲਤੀਫਾ ਵੀ ਸੁਣਾ ਦਿਆਂ ਕਿ ਕੋਈ ਮੁਸਾਫਰ ਵਿਚਾਰਾ। ਸਰ ਜੀ ਰਿਕਾਰਡਿੰਗ ਬੰਦ ਨਾ ਕਰ ਲਈਏ? ਕਰ ਲਓ। Okay, I'm closing the recording, stopping it.